ਹਾਰਡ ਬਾਲ ਦੇ ਪਿੱਛੇ ਇਹ 2-2.5 ਸਾਲ ਦੀ ਇਨਵੈਸਟੀਗੇਸ਼ਨ ਮਿਹਨਤ ਹੈ। ਔਰ ਮੈਨੂੰ ਲੱਗਦਾ ਹੈ ਵੀ ਕਿਉਂਕਿ ਹਾਲਾਂ ਕੈਨੇਡੀਅਨ ਵਰਜ਼ਨ ਤੋਂ ਬਾਅਦ ਕੁਝ ਨੂੰ ਲੱਗਣਾ ਸ਼ੁਰੂ ਹੋ ਗਿਆ ਕਿ ਜੀ ਹਰਦੀਪ ਸਿੰਘ ਨਿੱਜਰ ਮੁੱਦੇ ਤੇ ਇੰਡੀਅਨ ਗਵਰਨਮੈਂਟ ਆਫ ਦਾ ਹੁੱਕ ਹੋ ਗਈ, ਜਿਵੇਂ ਇੰਡੀਅਨ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਵੀ ਕਿਹਾ। ਮੈਨੂੰ ਲੱਗਦਾ ਇਵੇਂ ਨਹੀਂ ਹੈ, ਕਿਉਂਕਿ ਜਿੰਨੀ ਸਾਡੇ ਕੋਲ ਇਨਸਾਈਟ ਥੋੜੀ ਬਹੁਤ ਜਾਣਕਾਰੀ ਪਰ ਮੈਂ ਜਿੰਨਾ ਕਿ ਇੰਟਰਨੈਸ਼ਨਲ ਲਾਅ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਕੋਈ ਇਸ ਕਿਸਮ ਦੀਆਂ ਏਜੰਸੀਆਂ 'ਚ ਰੋਕ ਪਰਸਨ ਕਹਿ ਕੇ ਤੁਸੀਂ ਆਫ ਦਾ ਹੁੱਕ ਨਹੀਂ ਹੋ ਸਕਦੇ। ਹੁਣ ਜੇ ਲਾਰੈਂਸ ਬਿਸ਼ਨੋਈ ਨੂੰ ਸਿੱਧੇ ਤੌਰ ਤੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ ਜ਼ਿੰਮੇਵਾਰ ਦੱਸਿਆ ਗਿਆ ਤੇ ਲਾਰੈਂਸ ਬਿਸ਼ਨੋਈ ਜਿਹੜਾ ਉਹ ਸਾਬਰਮਤੀ ਜੇਲ੍ਹ ਦੇ ਵਿੱਚ ਗੁਜਰਾਤ ਦੇ ਉਸ ਸੂਬੇ ਦੇ ਵਿੱਚ ਜਿਹੜਾ ਬੀਜੇਪੀ ਰੂਲਡ ਹੈ, ਉਹ ਅਮਿਤ ਸ਼ਾਹ ਦੀ ਹਸਪਿਟੈਲਿਟੀ ਮਾਣ ਰਿਹਾ ਹੈ ਕਿ ਅਮਰੀਕਨ ਜਸਟਿਸ ਸਿਸਟਮ, ਅਮਰੀਕਨ FBI ਔਰ ਈਵਨ ਅਮਰੀਕਨ ਸਟੇਟ ਡਿਪਾਰਟਮੈਂਟ ਉਹਨਾਂ ਨੇ ਅਮਰੀਕਨ ਸ਼ਹਿਰੀਆਂ ਦੀ ਹਿਫਾਜ਼ਤ ਦੇ ਲਈ ਨਾ ਸਿਰਫ ਜ਼ਰੂਰੀ ਕਦਮ ਚੁੱਕੇ ਨੇ, ਜਿਵੇਂ ਉਹਨਾਂ ਨੇ ਪ੍ਰੋਕਲੇਮਡ ਅਫੈਂਡਰ ਜਾਂ ਜਿਹੜੇ ਮੋਸਟ ਵਾਂਟਡ ਜਿਵੇਂ ਇੱਥੇ ਕਿਹਾ ਜਾਂਦਾ ਹੈ, ਉਹਨਾਂ ਦੀਆਂ ਲਿਸਟਾਂ ਜਾਰੀ ਕੀਤੀਆਂ। ਔਰ ਤੁਸੀਂ ਇੰਡੀਅਨ ਸਿਸਟਮ ਦਾ ਦੇਖੋ, ਔਰ ਇੰਡੀਅਨ ਸਿਸਟਮ ਦਾ ਇਹ ਯਤਨ ਹੈ ਕਿ ਇਹਦਾ ਜਿਹੜਾ ਨੈਰੇਟਿਵ ਹੈ ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਬਜਾਏ ਟ੍ਰਾਂਸਨੈਸ਼ਨਲ ਕ੍ਰਿਮੀਨਲ ਗੈਂਗ ਜਾਂ ਟ੍ਰਾਂਸਨੈਸ਼ਨਲ ਕ੍ਰਾਈਮ ਨਾਲ ਜੋੜਿਆ ਜਾਏ। ਸੋ ਵੀ ਹੋਪ ਕਿ ਅਮਰੀਕਨ ਸਿਸਟਮ ਆਪਣੇ ਸ਼ਹਿਰੀਆਂ ਨੂੰ ਉਵੇਂ ਜਿਹੜਾ ਹੈ ਉਹ ਡਿਚ ਨਹੀਂ ਕਰੇਗਾ ਜਿਵੇਂ ਕਿ ਕੈਨੇਡਾ ਨੇ ਆਪਣੇ ਸ਼ਹਿਰੀਆਂ ਨੂੰ ਕੀਤਾ। ਕਿ ਈਵਨ ਜੂਨ 84 ਦੇ ਘੱਲੂਘਾਰੇ ਨੂੰ ਸਮਝਣ ਲਈ ਵੀ ਜ਼ਰੂਰੀ ਹੈ ਕਿ ਇੰਦਰਾ ਗਾਂਧੀ ਜਾਂ ਰਾਹ ਜਾਂ ਉਹਨਾਂ ਦੀ ਬਿਹਾਈਂਡ ਜਿਹੜੀ KGB ਜਿਹੜੀ ਕਿ 1979 ਦੇ ਵਿੱਚ ਅਫਗਾਨਿਸਤਾਨ ਸੋਵੀਅਤ ਯੂਨੀਅਨ ਆ ਕੇ ਬੈਠਾ ਹੈ, ਇੰਡੀਆ ਦੇ ਨਾਲ ਉਹਨਾਂ ਦਾ ਆਲਰੇਡੀ 71 ਬੰਗਲਾਦੇਸ਼ ਕ੍ਰੀਏਟ ਕਰਨ ਤੋਂ ਪਹਿਲਾਂ ਡਿਫੈਂਸ ਐਗਰੀਮੈਂਟ ਹੁੰਦਾ ਹੈ। ਇੰਡੀਅਨ ਏਜੰਸੀਆਂ ਦੀ ਇੰਟਰਫੇਰੈਂਸ ਕਰ ਲਈ ਸਿਰਫ ਸਿੱਖ ਮਾਮਲਿਆਂ 'ਚ ਜਾਂ ਸਿੱਖ ਸਿਆਸੀ ਜਥੇਬੰਦੀਆਂ ਤੱਕ ਹੀ ਮਹਿਦੂਦ ਨਹੀਂ ਸੀ। ਜਿਨ੍ਹਾਂ ਗੁਰਦੁਆਰਿਆਂ 'ਚ ਵੀ ਖਾਲਿਸਤਾਨ ਦੀ ਗੱਲ ਹੁੰਦੀ ਹੈ ਜਾਂ ਹੁੰਦੀ ਸੀ, ਉਹਨਾਂ ਦੇ ਤੁਸੀਂ ਦੇਖੋ ਇਹਨਾਂ ਦਾ ਅਨਸੀਨ ਹੈਂਡ ਤੁਹਾਨੂੰ ਨਜ਼ਰ ਆਉਂਦਾ ਸੀ। ਉਹਨਾਂ ਦੇ ਵਿੱਚ ਲੜਾਈਆਂ, ਲਿਟੀਗੇਸ਼ਨ ਦੂਸਰਾ ਪਾਰਟ। तो ਮੈਨੂੰ ਇਹ ਲੱਗਦਾ ਹੈ ਵੀ ਇੰਡੀਅਨ ਏਜੰਸੀਆਂ ਨੇ, ਔਰ ਉਦੋਂ ਕੈਨੇਡਾ ਬਿਲਕੁਲ ਇੱਕ ਮਾਸੂਮ ਲਫ਼ਜ਼ ਵੀ ਮੈਂ ਨਹੀਂ ਕਹਿਣਾ ਚਾਹੁੰਦਾ, ਇੱਕ ਨਾਈਵ ਨੈਸ਼ਨਲ ਸਟੇਟ ਵਾਂਗ, ਔਰ ਇੰਡੀਅਨ ਏਜੰਸੀਆਂ ਨੇ RCMP ਨੂੰ, ਉਹਨਾਂ ਦੀਆਂ ਏਜੰਸੀਆਂ ਨੂੰ, ਸੀਸਸ ਨੂੰ ਉਹਨਾਂ 'ਚ ਇਨਫਿਲਟ੍ਰੇਟ ਕੀਤਾ, ਮਿਸ ਇਨਫੋਰਮੇਸ਼ਨ ਦਿੱਤੀ। ਈਵਨ ਕੈਨੇਡਾ ਦੀ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਵੀ ਅੱਡ-ਅੱਡ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਉਹਨਾਂ ਦੇ ਮਾਮਲਿਆਂ ਦੇ ਵਿੱਚ ਕਿਵੇਂ ਇਹਨਾਂ ਨੇ ਕੈਨੇਡਾ ਵਰਗੇ ਇੱਕ ਕਲੀਨ ਸਿਸਟਮ ਨੂੰ ਕਰਪਟ ਕਰਨ ਦੀ ਕੋਸ਼ਿਸ਼ ਕੀਤੀ। ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਇਹਨਾਂ ਦੀ ਇੰਟਰਫੇਰੈਂਸ ਰਹੀ ਹੈ। ਔਰ ਮੈਂ ਸਮਝਦਾ ਵੀ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ, ਔਰ ਜੇ ਮੈਂ ਇਹ ਕਹਾਂ ਕਿ ਭਾਈ ਜਿਹੜੇ ਈਵਨ ਇਹਨਾਂ ਨੇ ਇਸਤੇਮਾਲ ਕੀਤੇ ਜਿਨ੍ਹਾਂ ਨੂੰ ਆਪਣੇ ਨੈਰੇਟਿਵ ਦੇ ਲਈ, ਅਲਟੀਮੇਟਲੀ ਉਹਨਾਂ ਨੂੰ ਵੀ ਇਹਨਾਂ ਨੇ ਜਿਹੜਾ ਉਹ ਐਲੀਮੀਨੇਟ ਕੀਤਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਜਾਓ ਸ਼ਾਮਲ ਕਰੀਏ ਪ੍ਰੋਗਰਾਮ ਵਿੱਚ ਆਪਣੇ ਬਹੁਤ ਹੀ ਖਾਸ ਮਹਿਮਾਨ ਨੂੰ। ਸਾਡੇ ਇਹਦੇ ਖਾਸ ਮਹਿਮਾਨ ਨੇ ਡਾਕਟਰ ਅਮਰਜੀਤ ਸਿੰਘ, ਜਿਹੜੇ TV84 ਚਲਾਉਂਦੇ ਨੇ ਅਮਰੀਕਾ ਦੇ ਵਿੱਚ। ਖਾਲਿਸਤਾਨੀ ਵਿਚਾਰਵਾਨ ਨੇ, ਆਈਡੀਓਲੋਗ ਨੇ, ਔਰ ਉਹਨਾਂ ਨੇ ਵਿਸ਼ੇਸ਼ ਗੱਲਬਾਤ ਕੀਤੀ ਸਾਡੇ ਨਾਲ ਆਪਰੇਸ਼ਨ ਹਾਰਡ ਬਾਲ ਦੇ ਬਾਰੇ। FBI ਵੱਲੋਂ ਜਿਹੜੀ ਫੜੋ-ਫੜੀ ਕੀਤੀ ਗਈ, ਜੋ ਗ੍ਰਿਫਤਾਰੀਆਂ ਹੋਈਆਂ, ਖੁਦ ਉਹਨਾਂ ਨੂੰ ਵੀ ਜਾਨ ਦਾ ਖਤਰਾ ਰਿਹਾ। ਔਰ ਡਿਊਟੀ ਟੂ ਔਨ ਨੋਟਿਸ ਜਿਵੇਂ ਇੱਥੇ ਥਮਾਏ ਗਏ ਨੇ ਕਈ ਲੋਕਾਂ ਨੂੰ ਕੈਨੇਡਾ ਵਿੱਚ, ਇਸੇ ਤਰੀਕੇ ਨਾਲ ਉਹਨਾਂ ਨੂੰ ਵੀ FBI ਵੱਲੋਂ ਤਾੜਨਾ ਕੀਤੀ ਗਈ ਕਿ ਤੁਹਾਡੀ ਜਾਨ ਨੂੰ ਖਤਰਾ ਪੈਦਾ ਹੋ ਸਕਦਾ। ਸੋ ਜੋ ਟ੍ਰਾਂਸਨੈਸ਼ਨਲ ਡਿਪਰੈਸ਼ਨ ਦਾ ਮਾਮਲਾ ਕਿੰਨਾ ਪੁਰਾਣਾ, ਕਦੋਂ ਤੋਂ ਚੱਲਦਾ ਆ ਰਿਹਾ, ਇਸ ਦੇ ਬਾਰੇ ਵਿਸ਼ੇਸ਼ ਗੱਲਬਾਤ ਡਾਕਟਰ ਅਮਰਜੀਤ ਸਿੰਘ ਦੇ ਨਾਲ। ਡਾਕਟਰ ਅਮਰਜੀਤ ਸਿੰਘ ਜੀ, ਸਾਡੇ ਸਮਾਜ 'ਚ ਤੁਹਾਡਾ ਨਿੱਘਾ ਸਵਾਗਤ ਹੈ। ਥੈਂਕਸ ਫॉर ਜੁਆਇਨਿੰਗ ਮੀ।
ਬਹੁਤ ਮਿਹਰਬਾਨੀ। ਸੋ ਡਾਕਟਰ ਸਾਹਿਬ ਸ਼ੁਰੂ ਇੱਥੋਂ ਕਰਦੇ ਹਾਂ ਕਿ ਜਿਹੜਾ ਪਿੱਛੇ ਜੇ ਇੰਨੀ ਵੱਡੀਆਂ ਵੱਡੀਆਂ ਡਿਵੈਲਪਮੈਂਟਸ ਹੋਈਆਂ, FBI ਨੇ ਆਪਰੇਸ਼ਨ ਹਾਰਡ ਬਾਲ ਚਲਾਇਆ, ਅਨੇਕਾਂ ਲੋਕਾਂ ਨੂੰ ਫੜ ਲਿਆ ਗਿਆ, ਕਈ ਨਵੇਂ ਖੁਲਾਸੇ ਵੀ ਹੋਏ। ਇਹ ਗੱਲ ਵੀ ਸਾਹਮਣੇ ਆਈ ਕਿ ਤੁਹਾਡੇ ਵਰਗੇ ਲੋਕ ਜਾਂ ਬਾਕੀ ਸਾਰੇ ਕਿਸੇ ਨਾ ਕਿਸੇ ਰੂਪ 'ਚ ਉਹਨਾਂ ਦੇ ਸਿਰ ਤੇ ਖਤਰਾ ਮੰਡਰਾ ਰਿਹਾ। ਸੋ ਤੁਹਾਡਾ ਪਹਿਲਾ ਰਿਐਕਸ਼ਨ ਕੀ ਸੀ ਜਿਹੜੀ ਐਡੀ ਵੱਡੀ ਡਿਵੈਲਪਮੈਂਟ ਹੋਈ ਹੈ? ਕਿਵੇਂ ਵੇਖਦੇ ਹੋ ਤੁਸੀਂ ਇਸ ਚੀਜ਼ ਨੂੰ? ਦੇਖੋ, ਆਪਰੇਸ਼ਨ ਹਾਰਡ ਬਾਲ ਤੋਂ ਪਹਿਲਾਂ ਜੇ ਮੈਂ ਥੋੜਾ ਜਿਹਾ ਪਿੱਛੇ ਜਾਵਾਂ, 18 ਜੂਨ 2023 ਜਦੋਂ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੁੰਦੀ ਹੈ, ਉਸ ਤੋਂ 3 ਦਿਨ ਬਾਅਦ 22 ਤਰੀਕ ਨੂੰ ਪ੍ਰੈਜ਼ੀਡੈਂਟ ਬਾਈਡਨ ਦੀ ਮੀਟਿੰਗ ਸੀ ਨਰਿੰਦਰ ਮੋਦੀ ਦੇ ਨਾਲ ਵਾਈਟ ਹਾਊਸ ਦੇ ਵਿੱਚ, ਤੇ ਅਸੀਂ ਉਹਨੂੰ ਕਵਰ ਕਰਨ ਲਈ ਵੀ ਜਾ ਰਹੇ ਸੀ ਔਰ ਜ਼ਾਹਰ ਹੈ ਕਿ ਮੈਂ ਰੈਲੀ ਨੂੰ ਐਡਰੈਸ ਵੀ ਕਰਨਾ ਸੀ। ਤੇ ਜਦੋਂ ਅਸੀਂ ਵਾਪਸ ਮੁੜ ਰਹੇ ਸੀ, ਹਾਲਾਂ ਮੈਂ ਟਿਕਟ ਲਈ ਸੀ, ਪਲਾਨ ਕੀਤਾ ਸੀ ਹਰਦੀਪ ਸਿੰਘ ਨਿੱਜਰ ਹੋਰਾਂ ਦੀਆਂ ਅੰਤਮ ਰਸਮਾਂ ਦੇ ਵਿੱਚ ਸ਼ਮੂਲੀਅਤ ਦੀ, ਤੇ ਰਾਹ ਦੇ ਵਿੱਚ ਅਸੀਂ ਵਾਸ਼ਿੰਗਟਨ ਤੋਂ ਨਿਊਯਾਰਕ ਬੈਕ ਡਰਾਈਵ ਕਰ ਰਹੇ ਸੀ ਤੇ ਰਾਹ 'ਚ ਕਾਲ ਆਈ, ਅਨਨੋਨ ਨੰਬਰ ਸੀ ਪਰ ਮੈਂ ਚੁੱਕ ਲਿਆ। ਤੇ ਉਹਨਾਂ ਨੇ ਕਿਹਾ ਵੀ ਅਸੀਂ FBI ਦਾ, ਉਹਨੇ ਆਇਡੈਂਟੀਫਾਈ ਕੀਤਾ ਆਫੀਸਰ ਨੇ ਆਪਣੇ ਆਪ ਨੂੰ, ਉਹਨਾਂ ਨੇ ਕਿਹਾ ਕਿ ਵੀ ਯੂ ਡੋਂਟ ਗੋ ਐਨੀਵੇਅਰ, ਤੁਹਾਡੀ ਜਾਨ ਨੂੰ ਖਤਰਾ ਹੈ। ਸੋ ਇਹ ਐਗਜ਼ੈਕਟਲੀ 4 ਦਿਨ ਬਾਅਦ ਦੀ ਗੱਲ ਹੈ। ਫਿਰ ਜਦੋਂ ਮੈਂ ਵਾਪਸ ਆਇਆ ਨਿਊਯਾਰਕ, ਫਿਰ ਲੋਕਲ FBI ਆਫੀਸ਼ੀਅਲਸ ਨਾਲ ਵੀ 2 ਮੀਟਿੰਗਸ ਹੋਈਆਂ। ਉਹਨਾਂ ਨੇ ਟਰੈਵਲ ਤੋਂ ਵੀ ਮੈਨੂੰ ਮਨਾ ਕੀਤਾ, ਮੈਂ ਅਗਲੇ 6 ਮਹੀਨੇ ਟਰੈਵਲ ਨਹੀਂ ਕੀਤਾ। ਸੋ ਇਹ ਪਾਰਟ ਜਦੋਂ ਬਾਅਦ ਦੇ ਵਿੱਚ ਇੰਡਾਈਟਮੈਂਟ ਅਮਰੀਕਾ ਨੇ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦੀ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਐਕਚੁਅਲੀ ਜੂਨ ਦੇ ਮਹੀਨੇ ਵਿੱਚ ਹੀ ਉਹਨਾਂ ਨੇ ਗੁਰਪਤਵੰਤ ਸਿੰਘ ਪੰਨੂ ਮਰਡਰ ਵੀ ਔਰ ਜਿਹੜੇ ਬਾਕੀ ਵੀ ਹੋਰ ਮੇਰੇ ਕੋਲ 1 ਦਰਜਨ ਦੇ ਕਰੀਬ ਈਵਨ ਵਿਦ ਇਨ ਅਮਰੀਕਾ ਕੈਨੇਡਾ ਮੈਨੂੰ ਪਤਾ ਹੈ ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ ਆਇਆ। ਸੋ ਇਸ ਪਿਛੋਕੜ ਦੇ ਵਿੱਚ ਕਿਉਂਕਿ FBI ਨੂੰ ਅਸੀਂ ਇਮੀਡੀਏਟਲੀ, ਉਹਨਾਂ ਨੇ ਸਾਨੂੰ ਇਨਫੋਰਮ ਕੀਤਾ, ਅਸੀਂ ਇਨਵੋਲਵ ਕਰ ਲਿਆ ਔਰ ਇਮੀਡੀਏਟਲੀ 2 ਵੱਡੀਆਂ ਮੀਟਿੰਗਸ FBI ਹੈੱਡਕੁਆਰਟਰ ਦੇ ਵਿੱਚ ਵਾਸ਼ਿੰਗਟਨ DC 'ਚ ਹੋਈਆਂ, ਜਿਹਦੇ 'ਚ ਜਿਹੜੀਆਂ ਕਲੋਜ਼ ਡੋਰ ਸੀ, ਕੈਮਰਾ ਰਿਕਾਰਡਿੰਗ ਜਾਂ ਕੋਈ ਪ੍ਰੈਸ ਰਿਲੀਜ਼ ਨਹੀਂ ਸੀ ਦੇ ਸਕਦੇ। ਇੱਕ ਇਮੀਡੀਏਟਲੀ ਹੋਈ 1 ਨਵੰਬਰ ਦੇ ਵਿੱਚ ਹੋਈ, ਮੈਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਸੀ, ਯੂਬਾ ਸਿਟੀ ਤੋਂ ਉੱਥੋਂ ਫਲਾਈ ਕੀਤਾ। ਉਹਦੇ 'ਚ ਅੱਡ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਸੀ ਔਰ FBI, ਜਸਟਿਸ ਡਿਪਾਰਟਮੈਂਟ, ਸਟੇਟ ਡਿਪਾਰਟਮੈਂਟ, ਵਾਈਟ ਹਾਊਸ, ਈਵਨ ਇਹਨਾਂ ਦਾ ਟ੍ਰਾਂਸਨੈਸ਼ਨਲ ਡਿਪਰੈਸ਼ਨ ਦਾ ਇੱਕ ਅਲੱਗ ਵਿੰਗ ਉਹਨਾਂ ਨੇ ਕ੍ਰੀਏਟ ਕੀਤਾ ਜਸਟਿਸ, ਉਹਨਾਂ ਸਾਰਿਆਂ ਦੇ ਹੀ ਨੁਮਾਇੰਦੇ 30 ਦੇ ਕਰੀਬ ਉਹਨਾਂ ਦੇ ਬੰਦੇ ਇਨਵੋਲਵ ਸੀ। ਸੋ ਇਹ ਮੈਂ ਕਹਿਣਾ ਚਾਹੁੰਦਾ ਵੀ ਜਿਹੜਾ ਸਾਨੂੰ ਉਦੋਂ ਹੀ ਇਸ ਗੱਲ ਦਾ ਅਹਿਸਾਸ ਸੀ ਕਿ FBI ਇਹਨੂੰ ਲਾਈਟਲੀ ਨਹੀਂ ਲੈ ਰਹੀ। ਔਰ ਅਸੀਂ ਦੇਖਦੇ ਹਾਂ ਕਿ ਜਦੋਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ 18 ਸਤੰਬਰ 2023 ਨੂੰ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਨਕਸ਼ਾਫ ਕੀਤਾ ਔਰ ਇੰਡੀਅਨ ਸਟੇਟ ਨੂੰ ਜ਼ਿੰਮੇਵਾਰ ਦੱਸਦੇ ਆ, 6 ਉਹਨਾਂ ਦੇ ਆਲਾ ਡਿਪਲੋਮੈਟ ਜਿਨ੍ਹਾਂ 'ਚ ਸੰਜੇ ਵਰਮਾ ਹਾਈ ਕਮਿਸ਼ਨਰ ਵੀ ਸ਼ਾਮਲ ਸੀ, ਉਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਐਲਾਨਿਆ। ਸੋ ਮੈਨੂੰ ਲੱਗਦਾ ਵੀ ਉਸ ਤੋਂ ਇੱਕਦਮ ਬਾਅਦ ਹੀ ਇਹ FBI ਦੇ ਇਨੀਸ਼ੀਏਟਿਵ ਤੇ, ਕਿਉਂਕਿ ਇੱਕ ਮੀਟਿੰਗ 3-4 ਮਹੀਨੇ ਬਾਅਦ 5 ਵਾਈਜ਼ ਕੰਟਰੀਜ਼ ਦੇ ਇੰਟੈਲੀਜੈਂਸ ਚੀਫਸ ਦੀ ਪਾਲੋ ਆਲਟੋ ਕੈਲੀਫੋਰਨੀਆ 'ਚ ਵੀ ਹੋਈ। ਸੋ ਜਦੋਂ ਹੁਣ ਅਸੀਂ ਹਾਰਡ ਬਾਲ ਰਾਹੀਂ ਜਿਹੜੀ ਬਰੀਫਿੰਗ ਸਾਹਮਣੇ ਆਈ, ਉਹਦੇ 'ਚ ਦੇਖਦੇ ਹਾਂ ਵੀ ਇਹ ਇੰਟਰਕੰਟੀਨੈਂਟਲ ਇਨਵੈਸਟੀਗੇਸ਼ਨ, ਜਿਹਦੇ 'ਚ ਆਬਵੀਅਸਲੀ RCMP ਵੀ ਇਨਵੋਲਵ ਹੋਈ ਹੈ। ਵੱਖਰੀ ਕਹਾਣੀ ਹੈ ਕਿ ਕਿਵੇਂ ਕੈਨੇਡਾ ਨੇ, ਕੈਨੇਡੀਅਨ ਪੋਲੀਟੀਕਲ ਸਿਸਟਮ ਨੇ ਲੈਟ ਡਾਊਨ ਕੀਤਾ ਆਪਣੇ ਸ਼ਹਿਰੀਆਂ ਨੂੰ। ਲੇਕਿਨ ਹਾਰਡ ਬਾਲ ਦੇ ਪਿੱਛੇ ਇਹ 2-2.5 ਸਾਲ ਦੀ ਇਨਵੈਸਟੀਗੇਸ਼ਨ ਮਿਹਨਤ ਹੈ ਔਰ ਮੈਨੂੰ ਲੱਗਦਾ ਹੈ ਵੀ ਕਿਉਂਕਿ ਹਾਲਾਂ ਕੈਨੇਡੀਅਨ ਵਰਜਨ ਤੋਂ ਬਾਅਦ ਕੁਝ ਨੂੰ ਲੱਗਣਾ ਸ਼ੁਰੂ ਹੋ ਗਿਆ ਕਿ ਜੀ ਹਰਦੀਪ ਸਿੰਘ ਨਿੱਜਰ ਮੁੱਦੇ ਤੇ ਇੰਡੀਅਨ ਗਵਰਨਮੈਂਟ ਆਫ ਦਾ ਹੁੱਕ ਹੋ ਗਈ, ਜਿਵੇਂ ਇੰਡੀਅਨ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਵੀ ਕਿਹਾ। ਮੈਨੂੰ ਲੱਗਦਾ ਇਵੇਂ ਨਹੀਂ ਹੈ, ਕਿਉਂਕਿ ਜਿੰਨੀ ਸਾਡੇ ਕੋਲ ਇਨਸਾਈਡ ਥੋੜੀ ਬਹੁਤ ਜਾਣਕਾਰੀ ਵੀ ਹੈ, ਰਾਦਰ ਅਮਰੀਕਨ FBI ਉਹ ਕਲੋਜ਼ ਪਹੁੰਚ ਰਹੇ ਨੇ ਉਸ ਅਮਿਤ ਸ਼ਾਹ ਦੇ, ਜਿਹਨੂੰ ਐਟ ਵਨ ਟਾਈਮ ਕੈਨੇਡੀਅਨ ਆਫੀਸ਼ੀਅਲਸ ਨੇ ਸਾਰਾ ਜਿਹੜਾ ਕ੍ਰਿਮੀਨਲ ਸਾਰਾ ਗੈਂਗਸਟਰ ਗਰੁੱਪ ਹੈ ਉਹਦੇ ਲਈ ਜ਼ਿੰਮੇਵਾਰ ਦੱਸਿਆ ਸੀ। ਸੋ ਮੈਨੂੰ ਲੱਗਦਾ ਹੈ ਕਿ ਅਮਰੀਕਨ ਸਿਸਟਮ ਜਾਂ FBI ਇੱਕ ਸਟੈਪ ਫਾਰਵਰਡ ਮੂਵ ਕੀਤੇ ਨੇ, ਕਿਉਂਕਿ ਇੱਕ ਪਾਸੇ ਨਿਖਲ ਗੁਪਤਾ ਦਾ ਕਬੂਲਨਾਮਾ, ਜਿਹਦੇ 'ਚ ਵਿਕਾਸ ਯਾਦਵ ਸਿੱਧੇ ਤੌਰ ਦੇ ਉੱਤੇ ਜਿਹੜਾ ਉਹਦੀ ਇਨਵੋਲਵਮੈਂਟ ਜਿਹੜਾ ਰਾ ਅਫੀਸ਼ੀਅਲ IPS ਦਾ, ਹਾਲਾਂ ਇੰਡੀਅਨ ਗਵਰਨਮੈਂਟ ਨੇ ਉਹਨੂੰ ਇੱਕ ਰੋਗ ਐਲੀਮੈਂਟ ਕਹਿ ਕੇ ਪਾਸੇ ਕਰਨਾ ਚਾਹਿਆ, ਪਰ ਮੈਂ ਜਿੰਨਾ ਕਿ ਇੰਟਰਨੈਸ਼ਨਲ ਲਾਅ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਕੋਈ ਇਸ ਕਿਸਮ ਦੀਆਂ ਏਜੰਸੀਆਂ 'ਚ ਰੋਗ ਪਰਸਨ ਕਹਿ ਕੇ ਤੁਸੀਂ ਆਫ ਦਾ ਹੁੱਕ ਨਹੀਂ ਹੋ ਸਕਦੇ। ਹੁਣ ਜੇ ਲਾਰੈਂਸ ਬਿਸ਼ਨੋਈ ਨੂੰ ਸਿੱਧੇ ਤੌਰ ਤੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ ਜ਼ਿੰਮੇਵਾਰ ਦੱਸਿਆ ਗਿਆ ਤੇ ਲਾਰੈਂਸ ਬਿਸ਼ਨੋਈ ਜਿਹੜਾ ਉਹ ਸਾਬਰਮਤੀ ਜੇਲ੍ਹ ਦੇ ਵਿੱਚ ਗੁਜਰਾਤ ਦੇ ਉਸ ਸੂਬੇ ਦੇ ਵਿੱਚ ਜਿਹੜਾ BJP ਰੂਲਡ ਹੈ, ਉਹ ਅਮਿਤ ਸ਼ਾਹ ਦੀ ਹਸਪਿਟੈਲਿਟੀ ਮੰਨ ਰਿਹਾ ਹੈ।
ਸੋ ਮੈਨੂੰ ਲੱਗਦਾ ਹੈ ਕਿ ਵੀ ਇਹ ਨੈਕਸਟ ਸਟੈਪ ਜਿਹੜਾ ਹੋਏਗਾ ਅਮਰੀਕਨ ਸਿਸਟਮ ਦਾ। ਬਾਕੀ ਅਸੀਂ ਜਿਵੇਂ ਕੈਨੇਡਾ ਦੇ ਹਵਾਲੇ ਨਾਲ ਦੇਖਿਆ ਕਿ ਬਿਟਰੇਲ ਹੋਈ ਹੈ, ਅਮਰੀਕਾ ਦਾ ਵੀ ਸਾਨੂੰ ਲੱਗਦਾ ਵੀ ਇਨ ਦਾ ਐਂਡ ਜੋ ਅਮਰੀਕਾ ਕੰਸੈਸ਼ਨ ਲੈਣਾ ਚਾਹੁੰਦਾ ਇੰਡੀਆ ਤੋਂ, ਅਜੇ ਟ੍ਰੇਡ ਡੀਲ ਫਾਈਨਲ ਨਹੀਂ ਹੋਈ, ਮੇਬੀ ਜਿਵੇਂ ਅਡਾਨੀ ਆਫ ਦਾ ਹੁੱਕ ਹੋਇਆ ਇਵੇਂ ਇਸ ਚੋਂ ਇਹ ਵੀ ਹੋ ਜਾਏ। ਲੇਕਿਨ ਹਾਲ ਦੀ ਘੜੀ ਅਸੀਂ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਅਮਰੀਕਨ ਜਸਟਿਸ ਸਿਸਟਮ, ਅਮਰੀਕਨ FBI ਔਰ ਈਵਨ ਅਮਰੀਕਨ ਸਟੇਟ ਡਿਪਾਰਟਮੈਂਟ, ਉਹਨਾਂ ਨੇ ਅਮਰੀਕਨ ਸ਼ਹਿਰੀਆਂ ਦੀ ਹਿਫਾਜ਼ਤ ਦੇ ਲਈ ਨਾ ਸਿਰਫ ਜ਼ਰੂਰੀ ਕਦਮ ਚੁੱਕੇ ਨੇ, ਜਿਵੇਂ ਉਹਨਾਂ ਨੇ ਪ੍ਰੋਕਲੇਮਡ ਅਫੈਂਡਰ ਜਾਂ ਜਿਹੜੇ ਮੋਸਟ ਵਾਂਟਡ ਜਿਵੇਂ ਇੱਥੇ ਕਿਹਾ ਜਾਂਦਾ ਹੈ, ਉਹਨਾਂ ਦੀਆਂ ਲਿਸਟਾਂ ਜਾਰੀ ਕੀਤੀਆਂ। ਔਰ ਤੁਸੀਂ ਇੰਡੀਅਨ ਸਿਸਟਮ ਦਾ ਦੇਖੋ ਕਿ ਜਿਹਨੂੰ ਅੰਮ੍ਰਿਤਪਾਲ ਸਿੰਘ ਨੂੰ 2 ਦਿਨ ਪਹਿਲੇ ਇਹ ਡਿਕਲੇਅਰ ਕਰਦੇ ਨੇ, ਉਹਦੀ ਖਬਰ ਆ ਜਾਂਦੀ ਹੈ ਕਿ ਜੀ ਉਹ ਜਿਹੜਾ ਉਹਦਾ ਤੇ ਐਕਸੀਡੈਂਟ 'ਚ ਡੈਥ ਹੋ ਗਈ। ਔਰ ਮੈਂ ਉਹਦੇ ਨਾਲ ਰਿਲੇਟਡ ਟਾਈਮਜ਼ ਆਫ ਇੰਡੀਆ ਦੀ IP ਸਿੰਘ ਦੀ ਖਬਰ ਦੇਖ ਰਿਹਾ ਸੀ, ਉਹਦੇ 'ਚ ਇੱਕ ਲਾਈਨ ਵਿਚਕਾਰ ਜੇ ਹੈ ਕਿ ਜੀ ਉਹ ਜਾ ਰਿਹਾ ਸਕੂਟਰ ਤੇ, ਉਹਦਾ ਫੈਮਿਲੀ ਦਾ ਹੀ ਟਰੈਕਟਰ ਟਰਾਲੀ ਅੱਗੇ ਹੈ, ਉਹਨੇ ਬ੍ਰੇਕ ਲਾ ਦਿੱਤੀ, ਪਿੱਛੋਂ ਵੱਜਿਆ। ਔਰ ਉਹਦੇ 'ਚ ਇੱਕ ਲਾਈਨ ਹੈ ਕਿ ਫੈਮਿਲੀ ਇਹਨੂੰ ਸਸਪੀਸ਼ਨ ਦੇ ਨਾਲ ਦੇਖਦੀ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੇ ਸਾਰੇ ਗੈਂਗਸਟਰ ਜਿਹੜੇ ਉੱਥੋਂ ਹੀ ਇਹਨਾਂ ਨੇ ਬਿਲਡ ਕਰਕੇ ਭੇਜੇ, ਉਹਨਾਂ ਦੇ ਸਿਰ ਤੇ ਉੱਥੇ ਵੀ ਤਲਵਾਰ ਉਹਨਾਂ ਦੀਆਂ ਫੈਮਿਲੀ ਦੇ ਲਟਕਾਈ ਹੋਈ ਸੀ ਉਹਨਾਂ। ਔਰ ਇੰਡੀਅਨ ਸਿਸਟਮ ਦਾ ਇਹ ਯਤਨ ਹੈ ਕਿ ਇਹਦਾ ਜਿਹੜਾ ਨੈਰੇਟਿਵ ਹੈ ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਬਜਾਏ ਟ੍ਰਾਂਸਨੈਸ਼ਨਲ ਕ੍ਰਿਮੀਨਲ ਗੈਂਗ ਜਾਂ ਟ੍ਰਾਂਸਨੈਸ਼ਨਲ ਕ੍ਰਾਈਮ ਨਾਲ ਜੋੜਿਆ ਜਾਏ। ਸੋ ਵੀ ਹੋਪ ਕਿ ਅਮਰੀਕਨ ਸਿਸਟਮ ਆਪਣੇ ਸ਼ਹਿਰੀਆਂ ਨੂੰ ਉਵੇਂ ਜਿਹੜਾ ਹੈ ਉਹ ਡਿਚ ਨਹੀਂ ਕਰੇਗਾ ਜਿਵੇਂ ਕਿ ਕੈਨੇਡਾ ਨੇ ਆਪਣੇ ਸ਼ਹਿਰੀਆਂ ਨੂੰ ਕੀਤਾ। ਡਾਕਟਰ ਸਾਹਿਬ ਤੁਸੀਂ ਵਧੀਆ ਕੀਤਾ, ਕਾਫੀ ਕੁਝ ਕਵਰ ਕਰ ਦਿੱਤਾ, ਆਪਣੇ ਬਾਰੇ ਵੀ ਦੱਸ ਦਿੱਤਾ ਜਿਹੜਾ ਤੁਹਾਨੂੰ ਵੀ ਥ੍ਰੈਟ ਆਇਆ ਸੀ ਉਦੋਂ। ਮੈਂ ਤੁਹਾਡੇ ਕੋਲ ਇੱਕ ਗੱਲ ਜਾਣਨੀ ਚਾਹੁੰਦਾ, ਜੇ ਆਪਾਂ ਥੋੜਾ ਜਿਹਾ ਪਿੱਛੇ ਚੱਲ ਜਾਈਏ ਹੋਰ, ਹੁਣ ਟ੍ਰਾਂਸਜੈਂਡਰ ਰਿਪਰੈਸ਼ਨ ਦੀ ਗੱਲ ਕਾਫੀ ਹੋ ਰਹੀ ਹੈ, ਇਸ ਨੂੰ ਇੱਕ ਐਕਸਪ੍ਰੈਸ਼ਨ ਨੂੰ ਕਾਫੀ ਜ਼ਿਆਦਾ ਮੀਡੀਆ ਹਾਈਲਾਈਟ ਵੀ ਕਰ ਰਿਹਾ। ਬਟ ਜੇ ਥੋੜਾ ਜਿਹਾ ਸਭ ਬੈਕਗਰਾਉਂਡ ਜਾਈਏ, ਜੇ ਆਪਾਂ ਵੇਖੀਏ ਇੱਕ ਦੌਰ ਸੀ ਜਦੋਂ ਕਾਲੀਆਂ ਸੂਚੀਆਂ ਬੜੀਆਂ, ਏਅਰ ਇੰਡੀਆ ਦਾ ਕਾਂਡ ਹੋਇਆ, ਤੁਸੀਂ ਕਿਉਂਕਿ ਲੰਮੇ ਸਮੇਂ ਤੋਂ ਖਾਲਿਸਤਾਨ ਦੀ ਐਡਵੋਕੇਸੀ ਕਰਦੇ ਆ ਰਹੇ ਹੋ, ਤੁਹਾਨੂੰ ਦੱਸੋ ਕਿ ਐਕਚੁਅਲੀ ਟ੍ਰਾਂਸਜੈਂਡਰ ਰਿਪਰੈਸ਼ਨ ਕਿੰਨਾ ਪੁਰਾਣਾ? ਦੇਖੋ ਮੈਂ ਸਮਝਦਾ ਵੀ ਜਿਹੜੀ ਦਾ ਸੌਫਟ ਟਾਰਗੇਟ 2 ਬੜੇ ਰੈਪਿਊਟਡ ਜਰਨਲਿਸਟ ਟੋਰਾਂਟੋ ਸਟਾਰ ਔਰ ਗਲੋਬ ਐਂਡ ਮੇਲ ਵਾਲਿਆਂ ਨੇ ਲਿਖੀ, ਉਹਦੇ 'ਚ ਕਾਫੀ ਟਰੂ ਵਰਜ਼ਨ ਹੈ, ਕਿਉਂਕਿ ਉਸ ਪੀਰੀਅਡ 'ਚ ਬਹੁਤ ਕੁਝ ਤਾਜ਼ਾ ਵਾਪਰ ਰਿਹਾ ਸੀ। ਤੇ ਜੇ ਮੈਂ ਉਹਦੇ ਹਵਾਲੇ ਨਾਲ ਗੱਲ ਕਰਾਂ ਤੇ ਈਵਨ ਇੰਡੀਅਨ ਇੰਟੈਲੀਜੈਂਸ ਦੀ ਇਨਵੋਲਵਮੈਂਟ ਕੈਨੇਡੀਅਨ ਸਿਸਟਮ ਦੇ ਵਿੱਚ ਲੇਟ 70s ਦੇ ਵਿੱਚ ਹੀ ਹੋ ਗਈ ਸੀ, ਜਦੋਂ ਅਸੀਂ ਉਹ ਪੇਪ ਗੁਰਦੁਆਰੇ ਦਾ ਹਵਾਲਾ ਦਿੰਦੇ ਨੇ, ਅਮਰਜੀਤ ਸਿੰਘ ਸਮਰੇ ਵੱਲੋਂ ਕੋਰਟ ਦੇ ਵਿੱਚ ਬੰਦੇ ਨੂੰ ਮਾਰਨਾ, ਉਹਨੂੰ ਕੱਢਣ ਦੇ ਲਈ ਇੰਡੀਅਨ ਇੰਟੈਲੀਜੈਂਸ ਨੇ ਕਿਹੜਾ ਐਫਰਟ ਕੀਤਾ, ਉਹਨੂੰ ਸੇਫਲੀ ਉਤੋਂ ਬਾਹਰ ਕੱਢਿਆ ਔਰ ਇੰਡੀਆ ਪਹੁੰਚਾਇਆ। ਇਹ ਵੱਖਰੀ ਗੱਲ ਹੈ ਵੀ ਉਸ ਵੇਲੇ ਘੱਟੋ ਘੱਟ ਕੈਨੇਡੀਅਨ ਸਿਸਟਮ ਨੇ ਇਨਸਿਸਟ ਕਰਕੇ ਉਹਦੀ ਐਕਸਟ੍ਰੈਡੀਸ਼ਨ ਮੰਗੀ। ਉਦੋਂ ਵੀ ਇੰਡੀਆ ਡੀਲ ਬਣਾਉਣਾ ਚਾਹੁੰਦਾ ਸੀ ਕਿ ਅਸੀਂ ਤੁਹਾਡਾ ਇਹ ਛੱਡ ਦਿੰਦੇ ਹਾਂ, ਤੁਸੀਂ ਇਵੇਂ ਕਰੋ। ਸੋ ਮੈਨੂੰ ਲੱਗਦਾ ਹੈ ਵੀ ਵੈਸੇ ਚੋਰ ਜਿਹੜਾ ਹੈ, ਭਾਵੇਂ ਉਹਨੇ 50 ਚੋਰੀਆਂ ਕੀਤੀਆਂ ਹੁੰਦੀਆਂ, 49 ਚੋਂ ਨਾ ਫੜਿਆ ਜਾਏ, 50 ਵਿੱਚ ਫੜਿਆ ਜਾਂਦਾ। ਹੋਇਆ ਇਹ ਹੈ ਵੀ ਇਸ ਵਾਰ ਇਹ ਦੇ ਹੈਵ ਬੀਨ ਕਾਟ ਰੈਡ ਹੈਂਡਡ, ਕਿਉਂਕਿ ਜਸਟਿਨ ਟਰੂਡੋ, ਹਾਲਾਂਕਿ ਇਹ ਨਹੀਂ ਹੈ ਜਸਟਿਨ ਟਰੂਡੋ ਦੀ ਪਹਿਲੀ ਟਰਮ ਵੇਲੇ ਵੀ ਜਿਹੜਾ ਉਹਨਾਂ ਦੇ ਕੋਲ ਪੂਰੀ ਰਿਪੋਰਟਿੰਗ ਸੀ। ਮੈਂ ਸਮਝਦਾ ਵੀ ਜੇ ਉਸ ਪੀਰੀਅਡ ਦੇ ਵਿੱਚ ਕੈਨੇਡੀਅਨ ਗਵਰਨਮੈਂਟ ਨੇ ਆਪਣੇ ਟ੍ਰੇਡ ਇੰਟਰਸਟ ਨੂੰ ਸਾਹਮਣੇ ਨਾ ਰੱਖਿਆ ਹੁੰਦਾ ਤੇ ਹਰਦੀਪ ਸਿੰਘ ਨਿੱਜਰ ਦੀ ਜਾਨ ਜਿਹੜੀ ਆ ਉਹ ਬਚ ਸਕਦੀ ਸੀ। ਸੋ ਕੁੱਲ ਮਿਲਾ ਕੇ ਮੈਨੂੰ ਲੱਗਦਾ ਹੈ ਵੀ ਇੰਡੀਅਨ ਰਾ ਨੇ, ਦੇਖੋ ਰਾ ਦਾ ਜਨਮ ਵੀ ਜਦੋਂ ਅਸੀਂ ਦੇਖਦੇ ਹਾਂ ਵੀ ਇੰਦਰਾ ਗਾਂਧੀ ਨੇ ਕਿਵੇਂ ਸਿੱਕਮ ਆਪਰੇਸ਼ਨ ਕੀਤਾ, ਪਿਛਲੇ ਦਿਨਾਂ 'ਚ ਉਸ ਪਰ ਇੱਕ ਡੀਟੇਲ ਰਿਪੋਰਟ ਮੈਂ ਦੇਖ ਰਿਹਾ ਸੀ ਕਿ ਸਿੱਕਮ ਦੇ ਨਾਲ ਵੀ ਇਸ ਕਿਸਮ ਦਾ ਇੰਡੀਆ ਦਾ ਜਿਹੜਾ ਸਿਸਟਮ ਸੀ ਐਗਰੀਮੈਂਟ, ਜਿਵੇਂ ਭੂਟਾਨ ਦੇ ਨਾਲ ਹੈ ਕਿ ਉਹਨਾਂ ਦੀ ਫੋਰਨ ਅਫੇਅਰਸ ਔਰ 1-2 ਮਹਿਕਮੇ ਜਿਹੜੇ ਨੇ ਉਹ ਇੰਡੀਆ ਹੈਂਡਲ ਕਰਦਾ, ਬਾਕੀ ਇੰਡੀਪੈਂਡੈਂਟ ਸੀ। ਲੇਕਿਨ ਰਾ ਜਿਹੜੀ ਕਿ ਕ੍ਰੀਏਟ ਕੀਤੀ ਉਹਨਾਂ ਨੇ, ਜਿਹੜੇ ਚੀਦਾ ਅਫਸਰ ਕੱਢ ਕੇ ਇੰਟੈਲੀਜੈਂਸ ਬਿਊਰੋ ਚੋਂ, ਔਰ RN ਕੌਰ ਜਿਹੜਾ ਕਸ਼ਮੀਰੀ ਬ੍ਰਾਹਮਣ ਇੰਦਰਾ ਗਾਂਧੀ ਨਾਲ ਦੂਰੋਂ ਨੇੜੇ ਰਿਲੇਟਡ ਵੀ ਸੀ, ਉਹਨੂੰ ਚਾਰਜ ਦਿੱਤਾ। ਸੋ ਸਿੱਕਮ ਆਪਰੇਸ਼ਨ ਨੂੰ ਜੇ ਅਸੀਂ ਦੇਖਦੇ ਹਾਂ ਤਾਂ ਸਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਰਾ ਆਪਣੇ ਇਨੀਸ਼ੀਅਲ ਸਾਲਾਂ ਦੇ ਵਿੱਚ ਹੀ ਕਾਫੀ ਇੱਕ ਚੰਗੀ ਇੰਟੈਲੀਜੈਂਸ ਏਜੰਸੀ ਦੇ ਤੌਰ ਤੇ, ਈਵਨ ਇਹ ਸਿੱਕਮ ਦੇ ਮਾਮਲੇ 'ਚ ਉਹਨਾਂ ਨੇ CIA ਨੂੰ ਵੀ ਔਰ ਚਾਈਨੀਜ਼ ਇੰਟੈਲੀਜੈਂਸ ਏਜੰਸੀਆਂ ਨੂੰ ਵੀ ਸ਼ਿਕਸਤ ਦਿੱਤੀ ਔਰ ਆਰਟੀਫਿਸ਼ੀਅਲ ਰੈਫਰੈਂਡਮ ਕਰਵਾ ਕੇ ਚੋਗਿਆਲ ਨੂੰ ਪਾਸੇ ਕਰਕੇ ਸਿੱਕਮ ਨੂੰ ਇੰਡੀਆ ਦਾ ਸੂਬਾ ਬਣਾਇਆ। ਸੋ ਮੈਨੂੰ ਇਹ ਲੱਗਦਾ ਹੈ ਕਿ 70s ਦੇ ਵਿੱਚ ਹੀ, ਜਦੋਂ ਕਿ ਲੇਟ 70s ਇਹ ਸਾਰਾ ਪਾਰਟ ਚੱਲ ਰਿਹਾ ਸੀ,
ਔਰ ਇਸ ਸਾਰੇ ਦੀ ਬਿਗਨਿੰਗ ਜਿਹੜੀ ਹੈ ਉਹ ਇਹ ਸਮਝਦੇ ਸੀ ਕਿ ਜਦੋਂ ਸਿੱਖਾਂ ਦੇ ਉੱਤੇ ਕੋਈ ਵੀ ਹੱਥ ਪਾਇਆ, ਔਰ ਉਹ ਮੈਂ ਸਮਝਦਾ ਵੀ ਸਿੱਖਾਂ ਦਾ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਖਲੋਣਾ, ਇਹ ਆਪਣੇ ਆਪ ਜੇ ਤੁਸੀਂ ਉਸ ਪੀਰੀਅਡ ਦੇਖੋ, ਆ ਹੁਣ ਆਰਐਸਐਸ ਵਾਲਿਆਂ ਨੇ ਦੇਸ਼ ਭਗਤੀ ਦਾ ਦੇ ਵਿੱਚ ਆਪਣੇ ਆਪ ਨੂੰ ਲਪੇਟਿਆ ਹੋਇਆ ਹੈ, ਲੇਕਿਨ ਹਕੀਕਤ ਇਹ ਹੈ ਕਿ ਬਾਲਾਜੀ ਉਹ ਦਿਓਰਾ, ਸ਼ਾਇਦ ਬਾਲਾ ਦਿਓਰਾ ਆਰਐਸਐਸ ਦਾ ਮੁਖੀ ਸੀ, ਜਦੋਂ ਐਮਰਜੈਂਸੀ ਲੱਗੀ ਹੈ ਜੇਲ੍ਹ ਚੋਂ ਇੰਨੇ ਉਹਨੇ ਮਾਫੀਨਾਮੇ ਇੰਦਰਾ ਗਾਂਧੀ ਨੂੰ ਲਿਖੇ ਔਰ ਉਹਨੇ ਕਿਹਾ ਕਿ ਜੀ ਇਹ ਸਾਡੇ ਜਿਹੜੇ ਤੁਸੀਂ ਜੋ ਕੰਮ ਕਰ ਰਹੇ ਹੋ, ਤੁਹਾਡਾ 20 ਨੁਕਾਤੀ ਏਜੰਡਾ, ਸੰਜੇ ਗਾਂਧੀ ਦਾ 5 ਨੁਕਾਤੀ ਏਜੰਡਾ, ਇਹ ਬਹੁਤ ਵਧੀਆ ਹੈ ਔਰ ਸਾਡੇ ਵਰਕਰਸ ਨੂੰ ਤੁਸੀਂ ਛੱਡੋ, ਅਸੀਂ ਇਹਦੀ ਪੂਰਤੀ ਲਈ ਕੰਮ ਕਰਾਂਗੇ। ਇੰਦਰਾ ਗਾਂਧੀ ਨੂੰ ਰਿਪੀਟਡ ਲਿਖਿਆ। ਮੈਂ ਇਸ ਲਈ ਕਹਿਣਾ ਚਾਹੁੰਦਾ ਹੈ ਕਿ ਈਵਨ ਜੂਨ 84 ਦੇ ਘੱਲੂਘਾਰੇ ਨੂੰ ਸਮਝਣ ਲਈ ਵੀ ਜ਼ਰੂਰੀ ਹੈ ਕਿ ਇੰਦਰਾ ਗਾਂਧੀ ਜਾਂ ਰਾਹ ਜਾਂ ਉਹਨਾਂ ਦੀ ਬਿਹਾਈਂਡ ਜਿਹੜੀ KGB, ਜਿਹੜੀ ਕਿ 1979 ਦੇ ਵਿੱਚ ਅਫਗਾਨਿਸਤਾਨ ਚ ਸੋਵੀਅਤ ਯੂਨੀਅਨ ਆ ਕੇ ਬੈਠਾ ਇੰਡੀਆ ਦੇ ਨਾਲ, ਉਹਨਾਂ ਦਾ ਆਲਰੇਡੀ 71 ਬੰਗਲਾਦੇਸ਼ ਕ੍ਰੀਏਟ ਕਰਨ ਤੋਂ ਪਹਿਲਾਂ ਡਿਫੈਂਸ ਐਗਰੀਮੈਂਟ ਹੁੰਦਾ ਹੈ, ਉਸੇ ਲਾਈਨ ਦੇ ਉੱਤੇ ਜਿਹੜਾ ਕਦੇ ਸੋਵੀਅਤ ਯੂਨੀਅਨ ਨੇ ਪੋਲੈਂਡ, ਹੰਗਰੀ, ਚੈਕੋਸਲੋਵਾਕੀਆ ਨਾਲ ਕੀਤਾ ਸੀ ਔਰ ਬਾਅਦ ਦੇ ਵਿੱਚ ਉਹਨਾਂ ਹੀ ਮੁਲਕਾਂ ਦੇ ਉੱਤੇ ਜਾ ਕੇ ਬੈਠੇ ਸੀ। ਅਫਗਾਨਿਸਤਾਨ ਦੀ ਵੀ ਕਹਾਣੀ ਇਹੋ ਜਿਹੀ ਹੈ। ਸੋ ਉਸ ਪੀਰੀਅਡ ਦੇ ਵਿੱਚ ਹੀ ਜਦੋਂ ਇੰਦਰਾ ਗਾਂਧੀ ਵਾਪਸ ਪਾਵਰ ਦੇ ਵਿੱਚ ਆਈ 1980 ਚ, ਉਦੋਂ ਹੀ ਇਹ ਡਿਸਾਈਡ ਹੋ ਗਿਆ ਸੀ ਕਿ ਸਿੱਖਾਂ ਨੂੰ ਸਬਕ ਸਿਖਾਣਾ, ਕਿਉਂਕਿ ਐਮਰਜੈਂਸੀ ਦੇ ਖਿਲਾਫ ਅਕਾਲੀ ਦਲ ਨੇ ਮੋਰਚਾ ਲਾਇਆ, 45,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ। ਇਹ ਉਹ ਪੀਰੀਅਡ ਸੀ ਕਿ ਸਾਰਾ ਹਿੰਦੁਸਤਾਨ ਸੁਸਰੀ ਵਾਂਗ ਸੌਂ ਗਿਆ। ਹੁਣ ਉਸੇ ਪੀਰੀਅਡ 'ਚ ਜਦੋਂ ਇਹ ਪਲਾਨ ਕਰ ਰਹੇ ਸੀ ਕਿ ਸਿੱਖਾਂ ਨੂੰ ਸਬਕ ਸਿਖਾਣਾ, ਜਦੋਂ ਉਹਨਾਂ ਨੇ ਕੈਲਕੂਲੇਟ ਕੀਤਾ ਵੀ ਕੈਨੇਡਾ ਦੇ ਵਿੱਚ ਪਰਸੈਂਟੇਜ ਵਾਈਜ਼ ਸਿੱਖ ਭਾਰਤ ਨਾਲੋਂ ਵੀ ਜ਼ਿਆਦਾ ਨੇ, ਕੈਨੇਡਾ 'ਚ ਰਿਐਕਸ਼ਨ ਹੋਏਗਾ, ਕੈਨੇਡਾ ਦੀ ਇੱਕ ਆਪਣੀ ਸਿੱਖਾਂ ਦੀ ਬੈਕਗ੍ਰਾਉਂਡ ਗਦਰ ਮੂਵਮੈਂਟ ਨਾਲ ਜੁੜਿਆ ਹੋਇਆ, ਰੈਵੋਲੂਸ਼ਨਰੀ ਐਲੀਮੈਂਟ, ਗੁਰੂ ਨਾਨਕ ਜਹਾਜ਼, ਇਹ ਸਾਰੇ ਪਾਰਟ ਸਾਡੇ ਸਾਹਮਣੇ ਨੇ। ਸੋ ਮੈਨੂੰ ਇਹ ਲੱਗਦਾ ਹੈ ਵੀ ਇੰਡੀਅਨ ਏਜੰਸੀਆਂ ਨੇ, ਔਰ ਉਦੋਂ ਕੈਨੇਡਾ ਬਿਲਕੁਲ ਇੱਕ ਮਾਸੂਮ ਲਫ਼ਜ਼ ਵੀ ਮੈਂ ਨਹੀਂ ਕਹਿਣਾ ਚਾਹੁੰਦਾ, ਇੱਕ ਨਾਈਵ ਨੈਸ਼ਨਲ ਸਟੇਟ ਵਾਂਗ, ਔਰ ਇੰਡੀਅਨ ਏਜੰਸੀਆਂ ਨੇ RCMP ਨੂੰ, ਉਹਨਾਂ ਦੀਆਂ ਏਜੰਸੀਆਂ ਨੂੰ, ਸੀਸਸ ਨੂੰ ਉਹਨਾਂ 'ਚ ਇਨਫਿਲਟ੍ਰੇਟ ਕੀਤਾ, ਮਿਸ ਇਨਫੋਰਮੇਸ਼ਨ ਦਿੱਤੀ। ਇਹੀ ਕਾਰਨ ਸੀ ਕਿ ਉਹ ਆਪਣੀ ਫੇਲਿਅਰ ਨੂੰ ਲੁਕਾਉਣ ਲਈ ਜਦੋਂ 에ਅਰ ਇੰਡੀਆ ਟ੍ਰਾਇਲ ਚੱਲਦਾ ਹੈ, ਜਿਹੜੀਆਂ ਆਡੀਓ ਟੇਪਸ ਡਿਸਟਰੋਏ ਕੀਤੀਆਂ ਜਾਂਦੀਆਂ, ਕਿਉਂਕਿ ਬਿਲਕੁਲ ਇੰਡੀਆ ਕੈਨੇਡੀਅਨ ਇੰਟੈਲੀਜੈਂਸ ਨੂੰ ਇੰਡੀਅਨ ਆਪਰੇਟਰ ਹੀ ਰਨ ਕਰ ਰਹੇ ਸੀ, ਯਾਨੀ ਕਿ ਜੋ ਇਨਫੋਰਮੇਸ਼ਨ ਉਹ ਦੇ ਰਹੇ ਸੀ ਉਹਦੇ ਮੁਤਾਬਕ ਹੀ ਉਹ ਐਕਟ ਕਰ ਰਹੇ ਸੀ। ਸੋ 에ਅਰ ਇੰਡੀਆ ਦਾ ਹਾਦਸਾ, ਜਿਸ ਬਾਰੇ ਹੁਣ ਕਿੰਨੇ ਸਬੂਤ ਨੇ, ਔਰ ਮੈਂ ਪਿਛਲੇ ਦਿਨਾਂ 'ਚ ਜਦੋਂ ਜੋ ਕਿਆਰਕੂ, ਜਿਹੜਾ ਕਿ CIA ਦਾ ਹਾਇਰ ਆਫੀਸ਼ੀਅਲ, ਓਨਲੀ ਵਨ ਇਨ ਦਾ ਹਿਸਟਰੀ CIA ਦੀ, ਜਿਹਨੇ ਅਮਰੀਕਾ ਦਾ ਟਾਰਚਰ ਪ੍ਰੋਗਰਾਮ ਵਾਟਰ ਬੋਰਡਿੰਗ ਸਮੇਤ ਜਿਹੜੇ ਉਹ ਕਰ ਰਹੇ ਸੀ ਉਹਦੇ ਖਿਲਾਫ ਆਵਾਜ਼ ਚੁੱਕੀ ਔਰ ਉਹਨੂੰ ਲਗਭਗ 2.5 ਸਾਲ ਦੀ ਕੈਦ ਦਿੱਤੀ ਗਈ ਸੀ। ਉਹਨੇ ਇੱਕ ਪੋਡਕਾਸਟ ਦੇ ਵਿੱਚ ਇਨਕਸ਼ਾਫ ਕੀਤਾ ਕਿ ਭਾਈ ਇਹ ਜਿਹੜਾ 에ਅਰ ਇੰਡੀਆ ਹੈ, ਇਹ ਇੰਡੀਅਨ ਏਜੰਸੀਆਂ ਦਾ ਕੰਮ ਸੀ ਔਰ 6 ਸੈਪਰੇਟਿਸਟ ਨੂੰ ਬਦਨਾਮ ਕੀਤਾ ਗਿਆ ਸੀ। ਸੋ ਮੈਂ ਸਮਝਦਾ ਵੀ ਲਗਾਤਾਰਤਾ ਨਾਲ 에ਅਰ ਇੰਡੀਆ ਇੱਕ ਬਹੁਤ ਵੱਡਾ ਹਾਦਸਾ ਸੀ, ਕੰਡੈਮਨੇਬਲ। 329 ਬੇਗੁਨਾਹ ਮੁਸਾਫਰ ਕਰੂ ਮਾਰੇ ਗਏ, ਇਹ ਵੀ ਇਹਨਾਂ ਦਾ ਕੰਮ ਸੀ। ਇਸ ਦੌਰਾਨ ਜੇ ਕੈਨੇਡਾ ਸਿਸਟਮ 'ਚ ਇਹਨਾਂ ਦੀ ਇੰਟਰਫੇਰੈਂਸ ਦੀ ਗੱਲ ਕਰਨੀ ਹੋਏ, ਇੰਡੀਅਨ ਏਜੰਸੀਆਂ ਦੀ ਇੰਟਰਫੇਰੈਂਸ ਕੱਲੀ ਸਿਰਫ ਸਿੱਖ ਮਾਮਲਿਆਂ 'ਚ ਜਾਂ ਸਿੱਖ ਸਿਆਸੀ ਜਥੇਬੰਦੀਆਂ ਤੱਕ ਹੀ ਮਹਿਦੂਦ ਨਹੀਂ ਸੀ। ਜਿਨ੍ਹਾਂ ਗੁਰਦੁਆਰਿਆਂ 'ਚ ਵੀ ਖਾਲਿਸਤਾਨ ਦੀ ਗੱਲ ਹੁੰਦੀ ਹੈ ਜਾਂ ਹੁੰਦੀ ਸੀ, ਉਹਨਾਂ ਦੇ ਵਿੱਚ ਤੁਸੀਂ ਦੇਖੋ ਇਹਨਾਂ ਦਾ ਅਨਸੀਨ ਹੈਂਡ ਤੁਹਾਨੂੰ ਨਜ਼ਰ ਆਉਂਦਾ ਸੀ। ਉਹਨਾਂ ਦੇ ਵਿੱਚ ਲੜਾਈਆਂ, ਲਿਟੀਗੇਸ਼ਨ, ਦੂਸਰਾ ਪਾਰਟ ਈਵਨ ਕੈਨੇਡਾ ਦੀ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਵੀ ਅੱਡ-ਅੱਡ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਉਹਨਾਂ ਦੇ ਮਾਮਲਿਆਂ ਦੇ ਵਿੱਚ ਕਿਵੇਂ ਇਹਨਾਂ ਨੇ ਕੈਨੇਡਾ ਵਰਗੇ ਇੱਕ ਕਲੀਨ ਸਿਸਟਮ ਨੂੰ ਕਰਪਟ ਕਰਨ ਦੀ ਕੋਸ਼ਿਸ਼ ਕੀਤੀ। ਜਸਟਿਸ ਹੌਕ ਕਮਿਸ਼ਨ ਦੀ 191 ਸਫ਼ੇ ਦੀ ਰਿਪੋਰਟ, ਬੇਸ਼ੱਕ ਉਹਨਾਂ ਦਾ ਮੈਂਡੇਟ ਬੜਾ ਲਿਮਿਟਡ ਸੀ, ਪਰ ਉਹਦੇ ਚੋਂ ਹੀ ਅਸੀਂ ਪੁਆਇੰਟਡ ਰੈਫਰੈਂਸ ਦੇਖ ਸਕਦੇ ਹਾਂ ਕਿ ਕਿਵੇਂ ਉਹਨਾਂ ਨੇ, ਇਕੱਲਾ ਇਹ ਨਹੀਂ ਹੈ ਵੀ ਉਹਨਾਂ ਨੇ ਕੋਈ ਇੱਕ ਪਾਰਟੀ ਕੰਜ਼ਰਵੇਟਿਵ ਜਾਂ ਉਹਨਾਂ ਦੀ ਲਿਬਰਲ ਤੱਕ ਹੀ ਉਹਨਾਂ ਦੀ ਇੰਟਰਫੇਰੈਂਸ ਸੀ, ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਇਹਨਾਂ ਦੀ ਇੰਟਰਫੇਰੈਂਸ ਰਹੀ ਹੈ। ਔਰ ਮੈਂ ਸਮਝਦਾ ਵੀ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ, ਔਰ ਜੇ ਮੈਂ ਇਹ ਕਹਾਂ ਕਿ ਭਾਈ ਜਿਹੜੇ ਈਵਨ ਇਹਨਾਂ ਨੇ ਇਸਤੇਮਾਲ ਕੀਤੇ, ਜਿਨ੍ਹਾਂ ਨੂੰ ਆਪਣੇ ਨੈਰੇਟਿਵ ਦੇ ਲਈ, ਅਲਟੀਮੇਟਲੀ ਉਹਨਾਂ ਨੂੰ ਵੀ ਇਹਨਾਂ ਨੇ ਜਿਹੜਾ ਉਹ ਐਲੀਮੀਨੇਟ ਕੀਤਾ। ਉਹਨਾਂ ਦੇ ਵਿੱਚ ਇੰਡੋ ਕੈਨੇਡੀਅਨ ਦੇ ਜਿਹੜੇ ਪੱਤਰਕਾਰ ਤਾਰਾ ਸਿੰਘ ਜਾਂ ਮਾਲਕ ਉਸ ਦੇ, ਔਰ ਈਵਨ ਰਿਪਦਮਨ ਸਿੰਘ ਮਲਿਕ, ਹਾਲਾਂਕਿ ਸਾਡੇ ਕੋਲ ਕੋਈ ਇਹ ਨਹੀਂ ਹੈ ਵੀ ਅਸੀਂ ਕਿਸੇ ਤੇ ਬਲੇਮ ਗੇਮ ਕਰ ਰਹੇ ਹਾਂ,
ਪਰ ਤੁਸੀਂ ਦੇਖਦੇ ਹੋ ਵੀ ਰਿਪੁਦਮਨ ਸਿੰਘ ਮਲਿਕ ਈਵਨ ਸੌਫਟ ਟਾਰਗੇਟ ਦੇ ਮੁਤਾਬਕ ਇੱਕ ਕੀ ਫਿਗਰ ਦੇ ਤੌਰ ਤੇ ਆ ਜਾਂਦੇ ਨੇ। ਹਾਲਾਂਕਿ ਕੋਰਟ 'ਚ ਉਹਨਾਂ ਦੀ ਐਕਵਿਟਲ ਹੋਈ ਕ੍ਰੈਡੀਬਲ ਐਵੀਡੈਂਸ ਨਾ ਹੋਣ ਕਰਕੇ, ਪਰ ਉਹਨਾਂ ਨੂੰ ਵਾਪਸ ਸੱਦਿਆ ਜਾਂਦਾ ਹੈ। ਉਹਨਾਂ ਦੇ ਨਾਲ ਅਜੀਤ ਡੋਵਲ ਤੱਕ ਦੀ ਮੀਟਿੰਗ ਵੀ ਹੁੰਦੀ ਹੈ, ਜਿਹੜੀ ਕਿ ਬਾਅਦ ਦੇ ਵਿੱਚ ਸਾਹਮਣੇ ਆਇਆ। ਉਹਨਾਂ ਨੂੰ ਮੀਡੀਆ ਚੈਨਲਸ ਤੇ ਬਿਠਾ ਕੇ ਖਾਲਿਸਤਾਨ ਦੇ ਖਿਲਾਫ ਨੈਰੇਟਿਵ ਸਿਰਜਿਆ ਜਾਂਦਾ ਹੈ, ਪਰ ਵਾਪਸ ਆਉਣ ਦੇ ਉੱਤੇ ਜਿਹੜਾ ਹੈ ਉਹਨਾਂ ਹਾਲਾਤਾਂ 'ਚ ਮਰਡਰ। ਔਰ ਜੇ ਤੁਸੀਂ ਇਹ ਦੇਖੋ ਕਿ ਇਹਨਾਂ ਨੇ ਕਿਵੇਂ ਈਵਨ ਰਿਪੁਦਮਨ ਸਿੰਘ ਜਿਹੜਾ ਕੰਡੈਮਨੇਬਲ ਹੈ, ਅਸੀਂ ਸਮਝਦੇ ਹਾਂ ਵੀ ਸਿਆਸੀ ਵਿਚਾਰਧਾਰਾ ਕਿਸੇ ਦੀ ਵੀ ਕੋਈ ਵੀ ਹੋ ਸਕਦੀ ਹੈ, ਲੇਕਿਨ ਰਿਪੁਦਮਨ ਸਿੰਘ ਮਲਿਕ ਦੇ ਮਰਡਰ ਵੇਲੇ ਉਹਨੂੰ ਇਹਨਾਂ ਨੇ ਕੈਨੇਡਾ 'ਚ ਗੈਂਗ ਵਾਰਫੇਅਰ ਬਣਾ ਕੇ ਹਰਦੀਪ ਸਿੰਘ ਨਿੱਜਰ ਔਰ ਉਸ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਔਰ ਇਸ ਸਾਰੇ ਦੇ ਚੱਲਦੇ ਆ ਬੋਥ ਸਾਈਡ ਇਹ ਪਲੇ ਕਰ ਰਹੇ ਸੀ। ਇੱਕ ਪਾਸੇ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੇ, ਔਰ ਇਹ ਸਾਡੇ ਲਈ ਦੁਖਦਾਈ ਹੁੰਦਾ ਜਦੋਂ ਅਸੀਂ ਦੇਖਦੇ ਹਾਂ ਕਿ ਜੀ ਜੇ ਹੁਣ ਕ੍ਰਿਮੀਨਲ ਗੈਂਗਸ ਦੀ ਗੱਲ ਸਾਹਮਣੇ ਆਉਂਦੀ ਹੈ, ਇੰਨੇ ਫੜੇ ਗਏ, 22 ਫੜੇ ਗਏ, 18 ਪੰਜਾਬੀ ਮੂਵਦੇ ਨੇ ਸਿੰਘ ਨਾਂ, ਸਾਨੂੰ ਇਸ ਦੇ ਉੱਤੇ ਬੜੀ ਗਿਲਾਨੀ ਮਹਿਸੂਸ ਹੁੰਦੀ ਹੈ। ਪਰ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਕਿ ਵੀ ਇਸ ਪਾਰਟ ਨੂੰ ਵੀ ਕਿ ਕਿਵੇਂ ਟਰਾਂਸਨੈਸ਼ਨਲ ਕ੍ਰਾਈਮ ਨੂੰ ਜਿਹੜਾ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਉਹਨਾਂ ਤੋਂ ਕਰਵਾਉਣਾ, ਪਰ ਅਲਟੀਮੇਟਲੀ ਉਹਨੂੰ ਟਰਾਂਸਨੈਸ਼ਨਲ ਕ੍ਰਾਈਮ ਦੇ ਖਾਤੇ 'ਚ ਪਾਉਣਾ, ਇਹ ਵੀ ਜਿਹੜਾ ਇਹਨਾਂ ਦਾ ਹੀ ਮਾਸਟਰ ਮਾਈਂਡ ਹੈ। ਔਰ ਅਸੀਂ ਹੋਪ ਕਰਦੇ ਹਾਂ ਕਿ ਜਿਹੜੀ ਹਾਰਡ ਬਾਲ, ਇਹ ਤਾਂ ਹਾਰਡ ਬਾਲ 1 ਆਇਆ, ਇਨਵੈਸਟੀਗੇਸ਼ਨ ਬਰਾਬਰ ਚੱਲ ਰਹੀ ਹੈ, ਕਿ ਇਹ ਸਾਰੀਆਂ ਤਹਿਾਂ ਖੁੱਲਣਗੀਆਂ। ਔਰ ਅਲਟੀਮੇਟਲੀ ਜਿਵੇਂ ਜੌਨ ਕਰਿਆਕੂ CIA ਦਾ ਉਹ ਅਫੀਸ਼ੀਅਲ ਜਿਹਨੇ ਖੁਦ ਦੇ ਉੱਤੇ ਆਪਣੇ ਸਿਸਟਮ ਨੂੰ ਉਹਨੇ ਚੈਲੰਜ ਕੀਤਾ ਕਿ ਭਾਈ ਇਹ ਜਿਹੜੀ ਹੈ CIA ਜਾਂ FBI ਖਾਸ ਤੌਰ ਤੇ ਉਹ ਕਿਵੇਂ ਟਰੈਪ ਪਲੇ ਕਰਦੀ ਹੈ, ਕਿਵੇਂ ਜਿਹੜਾ ਫਰਜ਼ੀ ਤੌਰ ਦੇ ਉੱਤੇ। ਉਸ ਇੱਕ ਪੋਡਕਾਸਟ ਦੇ ਵਿੱਚ ਜੌਨ ਕਰਿਆਕੂ ਨੇ ਕਿਹਾ ਕਿ ਜਿਵੇਂ ਇੰਡੀਅਨ ਏਜੰਸੀਆਂ ਨੇ 에ਅਰ ਇੰਡੀਆ ਬਲੋ ਕਰਕੇ ਸਿੱਖ ਸੈਪਰੇਟਿਸਟ ਦੇ ਖਾਤੇ ਦੇ ਵਿੱਚ ਪਾਇਆ। ਮੈਂ ਸਮਝਦਾ ਕਿ ਵੀ ਹੁਣ ਤੱਕ ਤਾਂ ਅਸੀਂ ਪੱਤਰਕਾਰਾਂ ਦੀ ਜਾਂ ਸੌਫਟ ਟਾਰਗੇਟ ਦੀ ਗੱਲ ਹੀ ਕਰਦੇ ਸੀ, ਜਿਹੜੀ ਪੱਤਰਕਾਰਾਂ ਦਾ ਇੱਕ ਇਨਵੈਸਟੀਗੇਟਿਵ ਸਟਾਈਲ ਹੁੰਦਾ ਹੈ, ਪੁਆਇੰਟਡ ਰੈਫਰੈਂਸ ਹੁੰਦਾ ਹੈ, ਸਰਕਮਸਟੈਂਸ਼ੀਅਲ ਐਵੀਡੈਂਸ ਪੁਆਇੰਟ ਆਊਟ ਕਰ ਰਿਹਾ ਹੁੰਦਾ ਹੈ। ਪਰ ਜੌਨ ਕਰਿਆਕੂ ਦਾ ਜਿਸ ਲੈਵਲ ਦੇ ਉੱਤੇ ਉਸ ਬੰਦੇ ਦਾ ਰੁਤਬਾ, ਇਹ ਕਹਿਣਾ ਇਹ ਸਪੈਸੀਫਿਕ ਜਾਣਕਾਰੀ ਹੈ। ਇਸ ਕਿਸਮ ਦਾ ਬੰਦਾ ਕੋਈ ਵੀ ਗੱਲ ਜਿਹੜੀ ਹੈ ਉਹ ਐਸੀ ਨਹੀਂ ਕਹੇਗਾ ਜਿਹਦੇ ਲਈ ਕੱਲ ਨੂੰ ਉਹ ਸੂ ਹੋਏ ਜਾਂ ਉਹਦੀ ਅਕਾਊਂਟੇਬਿਲਟੀ ਹੋਏ। ਸੋ ਮੈਂ ਸਮਝਦਾ ਹਾਂ ਕਿ ਹੁਣ ਹਰਦੀਪ ਸਿੰਘ ਨਿੱਜਰ ਜਾਂ ਗੁਰਪਤਵੰਤ ਪੰਨੂ ਮਰਡਰ ਪਲਾਟ ਜਾਂ ਨਿਖਲ ਗੁਪਤਾ ਦਾ ਕਬੂਲਨਾਮਾ, ਜਿਸ ਦੇ ਵਿੱਚ ਉਹਨੇ ਸਿੱਧੇ ਵਿਕਾਸ ਯਾਦਵ ਨੂੰ ਜਿਹੜਾ ਉਹ ਜ਼ਿੰਮੇਵਾਰ ਦੱਸਿਆ, ਔਰ ਵਿਕਾਸ ਯਾਦਵ ਕਿਹਦੇ ਲਈ ਕੰਮ ਕਰਦਾ, ਉਸੇ ਸੈਕਟਰੀਏਟ 'ਚ ਬੈਠਾ ਹੈ, ਅਜੀਤ ਡੋਵਲ ਲਈ ਕਰਦਾ। ਅਜੀਤ ਡੋਵਲ ਅਮਿਤ ਸ਼ਾਹ ਮੋਦੀ ਦੀ ਤਿਕੜੀ ਹੈ, ਜਿਹੜੀ ਕਿ ਖੂਨੀ ਤਿਕੜੀ ਦੇ ਤੌਰ ਦੇ ਉੱਤੇ ਮੈਂ ਸਮਝਦਾ ਇਹ ਡਰਟੀ ਗੇਮ ਖੇਡ ਰਹੀ ਹੈ। ਔਰ ਅਸੀਂ ਸ਼ੁਕਰਗੁਜ਼ਾਰ ਹਾਂ ਅਮਰੀਕਨ ਸਿਸਟਮ ਦੇ ਕਿ ਉਹਨਾਂ ਨੇ ਐਕਸਪੋਜ਼ ਕੀਤਾ, ਐਂਡ ਵੀ ਹੋਪ ਕਿ ਅਲਟੀਮੇਟਲੀ ਇਸ ਸਾਰੇ ਚੋਂ ਸੱਚਾਈ ਬਾਹਰ ਹੈ। ਕਿਉਂਕਿ ਜਦੋਂ ਜੌਨ ਕਰਿਆਕੂ ਦਾ ਮੈਂ ਇੱਕ ਹੋਰ ਪੋਡਕਾਸਟ ਸੁਣ ਰਿਹਾ ਸੀ, ਉਹ ਕਹਿੰਦਾ ਸੀ ਕਿ ਮੇਰੇ ਕੈਨੇਡਾ, UK, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਜਾਣ ਤੇ ਪਾਬੰਦੀ ਹੈ। ਜਦੋਂ ਉਸ ਨੂੰ ਰਿਹਾ ਵੀ ਕੀਤਾ ਗਿਆ, ਉਹ ਨਹੀਂ ਕਹਿਣ ਦਾ ਮਤਲਬ, ਕਿਉਂਕਿ ਉਦੋਂ ਬੇਸ਼ੱਕ ਉਹ ਇੰਡੀਆ ਦੇ ਵਿੱਚ ਉਹਨੇ ਕਿਹਾ ਮੈਂ 4-5 ਹਫ਼ਤੇ ਲਈ ਗਿਆ ਕਿਸੇ ਡਿਫਰੈਂਟ ਪ੍ਰੋਜੈਕਟ ਲਈ, ਪਰ ਇਸ ਤੋਂ ਮੈਨੂੰ ਇਹ ਵੀ ਲੱਗਾ ਕਿ ਵੀ ਉਹਦੇ ਕੋਲ ਇਸ ਲਈ ਵੀ ਜਾਣਕਾਰੀ ਹੈ ਕਿ ਉਸ ਪੀਰੀਅਡ ਦੇ ਵਿੱਚ CIA ਦਾ ਹਿੱਸਾ ਹੋਣ ਦੇ ਨਾਤੇ 5 ਮੁਲਕਾਂ ਦੀ ਇੰਟੈਲੀਜੈਂਸ ਜਿਹੜੀ ਹੈ ਉਹ ਟੁਗੇਦਰ ਸੀ, ਜਿਹੜੀ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਇਹ 5 ਆਈਜ਼ ਕੰਟਰੀਜ਼ ਇਕੱਠੀਆਂ ਹੋਈਆਂ। ਸੋ ਜੋ ਜੌਨ ਕਰਿਆਕੂ ਕਹਿ ਰਿਹਾ ਹੈ ਉਹ ਜਸਟ ਕੋਈ ਐਮਪਟੀ ਗੱਲ ਨਹੀਂ ਹੈ, ਉਸ ਦੇ ਵਿੱਚ ਵਜਨ ਹੈ। ਡਾਕਟਰ ਸਾਹਿਬ ਤੁਸੀਂ ਕਾਫੀ ਕੁਝ ਕਵਰ ਕਰ ਦਿੱਤਾ, ਬਸ ਮੈਂ ਇੱਕੋ ਗੱਲ ਲਾਸਟ ਤੁਹਾਨੂੰ ਪੁੱਛਣੀ ਚਾਹੁੰਦਾ। ਹਾਲਾਂਕਿ ਤੁਸੀਂ ਇਸ਼ਾਰਾ ਮਾਤਰਾ ਦੇ ਬਾਰੇ ਪਹਿਲੇ ਇਸੇ 'ਚ ਵੀ ਗੱਲ ਕੀਤੀ ਸੀ, ਜੇ ਥੋੜਾ ਜਿਹਾ ਉਸ ਨੂੰ ਵਿਸ਼ਾਲ ਲਈਏ ਕਿ ਸਾਡੇ ਕੋਲ ਉਮੀਦਾਂ ਕੀ ਨੇ। ਖਾਸ ਤੌਰ ਤੇ ਅਸੀਂ ਵੇਖਦੇ ਹਾਂ ਕਿ ਜਿਵੇਂ ਅਨਮੋਲ ਬਿਸ਼ਨੋਈ ਦੀ ਵਾਪਸੀ ਹੋਈ ਹੈ, ਔਰ ਇਹ ਵੀ ਸੁਣਨ 'ਚ ਆ ਰਿਹਾ ਕਿ ਸ਼ਾਇਦ ਲਾਰੈਂਸ ਬਿਸ਼ਨੋਈ ਜਾਂ ਉਸ ਤੰਤਰ ਵੱਲੋਂ ਹੀ FBI ਨੂੰ ਸੂਹ ਦਿੱਤੀ ਗਈ, ਜਿਸ ਦੇ ਆਧਾਰ ਤੇ ਇੰਨੀਆਂ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ। ਦੂਜੇ ਪਾਸੇ ਕਾਰਨੀ ਨੇ ਬਿਲਕੁਲ ਲਿਫੇ ਹੋਏ ਨੇ ਮੋਦੀ ਦੇ ਅੱਗੇ। ਸੋ ਕੀ ਉਮੀਦਾਂ ਨੇ, ਕਿਧਰੇ ਇਹ ਨਾ ਹੋਵੇ ਕਿ ਜਿਹੜਾ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਵੱਡੇ ਆਲਾ ਅਫਸਰ ਨੇ ਉਹ ਫਿਰ ਛੁੱਟ ਜਾਣ ਤੇ ਸਿਰਫ ਗੱਲ ਇਹਨਾਂ ਲੋਕਾਂ ਦੇ ਮੋਢਿਆਂ ਤੇ ਆ ਪਵੇ ਜਿਹੜੇ ਲੋ ਲੈਵਲ ਦੇ ਗੈਂਗਸਟਰ ਨੇ। ਦੇਖੋ, ਇੱਕ ਗੱਲ ਸਾਨੂੰ ਸਮਝਣੀ ਹੋਏਗੀ, ਔਰ ਬਤੌਰੇ ਇੱਕ ਖਾਲਿਸਤਾਨੀ ਐਕਟਿਵਿਸਟ ਪਿਛਲੀਆਂ 4 ਦਹਾਈਆਂ ਤੋਂ ਜੋ ਮੈਂ ਸਮਝ ਪਾਇਆ, ਸਾਨੂੰ ਇਸ ਵਹਿਮ ਚੋਂ ਨਿਕਲ ਜਾਣਾ ਚਾਹੀਦਾ ਹੈ ਕਿ ਭਾਈ ਦੁਨੀਆ ਦੇ ਜਿਹੜੇ ਫੈਸਲੇ ਜਾਂ ਸਮਝੌਤੇ ਹੁੰਦੇ ਨੇ ਉਹ ਸੱਚ ਤੇ ਆਧਾਰਿਤ ਹੁੰਦੇ ਨੇ, ਉਹ ਹੱਕ ਲਈ ਹੁੰਦੇ ਨੇ।
ਜਾਂ ਅਸੀਂ UN ਚਾਰਟਰ ਨੂੰ ਕੋਟ ਕਰਦੇ ਹਾਂ ਜਾਂ ਇੰਟਰਨੈਸ਼ਨਲ ਲਾਅ ਨੂੰ ਕੋਟ ਕਰਦੇ ਹਾਂ। ਮੈਨੂੰ ਲੱਗਦਾ ਹੈ ਵੀ ਅਲਟੀਮੇਟਲੀ ਦੁਨੀਆ ਦੇ ਵਿੱਚ ਜਦੋਂ ਵੀ ਇਹ ਸਮਝੌਤੇ ਜਾਂ ਮੇਲ ਜੋਲ ਜਾਂ ਜਿਹੜਾ ਤੋੜ ਵਿਛੋੜ ਹੁੰਦਾ ਹੈ, ਉਹ ਆਪਣੇ ਹਿੱਤਾਂ ਲਈ ਹੁੰਦਾ ਹੈ। ਉਹਨੂੰ ਤੁਸੀਂ ਨੈਸ਼ਨਲ ਇੰਟਰਸਟ ਕਹਿ ਲਓ, ਟ੍ਰੇਡ ਇੰਟਰਸਟ ਕਹਿ ਲਓ, ਸਟ੍ਰੈਟੇਜਿਕ ਇੰਟਰਸਟ ਕਹਿ ਲਓ। ਇਹ ਸਾਨੂੰ ਸਮਝਣਾ ਹੋਏਗਾ ਕਿ ਵੀ ਕੋਈ ਠੀਕ ਜਾਂ ਗਲਤ ਦਾ ਫੈਸਲਾ ਠੀਕ ਜਾਂ ਗਲਤ ਦੇ ਫੈਕਟਸ ਦੇ ਆਧਾਰ ਤੇ ਨਹੀਂ ਹੁੰਦਾ। ਪਹਿਲੀ ਗੱਲ ਇਹ ਬੜੀ ਕਲੀਅਰ ਹੈ ਔਰ ਮੈਨੂੰ ਇਸ ਗੱਲ ਦੀ ਸਮਝ ਹੈ। ਮੈਂ ਵਾਸ਼ਿੰਗਟਨ ਵੀ ਆਲਮੋਸਟ ਅਸੀਂ 18 ਸਾਲ 1994 ਤੋਂ 2012 ਤੱਕ ਡਿਫਰੈਂਟ ਲੈਵਲ ਦੇ ਉੱਤੇ ਲੌਬਿੰਗ ਵੀ ਕੀਤੀ, ਹੁਣ ਵੀ ਅਸੀਂ ਉਹ ਸਾਰੇ ਨਾਲ ਇਨਵੋਲਵ ਹੈ। ਮੈਨੂੰ ਇਹ ਲੱਗਦਾ ਹੈ ਕਿ ਵੀ ਬੇਸ਼ੱਕ 9/11 ਇੱਕ ਸਾਡੇ ਲਈ ਜਾਂ ਹਰ ਫਰੀडम ਮੂਵਮੈਂਟ ਦੇ ਲਈ ਬੜਾ ਨੁਕਸਾਨਦੇਹ ਪ੍ਰੂਵ ਹੋਇਆ। ਵੈਸੇ ਵੀ ਕੰਡੈਮਨੇਬਲ ਸੀ, ਨੁਕਸਾਨਦੇਹ ਇਸ ਲਈ ਕਿ 9/11 ਤੋਂ ਬਾਅਦ ਟੈਰਰਿਸਟ, ਮਿਲੀਟੈਂਟ ਤੇ ਫਰੀडम ਫਾਈਟਰ, ਇਹਨਾਂ ਤਿੰਨਾਂ ਦੀ ਕੈਟਾਗਰੀ ਟੈਰਰਿਸਟ ਬਣ ਗਈ ਔਰ ਉਹਦਾ ਫਾਇਦਾ ਚੁੱਕਦੇ ਆ ਕਿਉਂਕਿ ਨਵਾਂ ਇੱਕ ਵਰਲਡ ਆਰਡਰ ਪੋਸਟ 9/11 ਹੀ ਕ੍ਰੀਏਟ ਹੋਇਆ। ਹੁਣ ਕਿਹਾ ਜਾਂਦਾ ਹੈ ਕਿ ਜੀ ਈਰਾਨ ਕ੍ਰਾਈਸਿਸ ਜਾਂ ਵੈਸਟ ਏਸ਼ੀਆ ਕ੍ਰਾਈਸਿਸ ਇੱਕ ਨਵਾਂ ਵਰਲਡ ਆਰਡਰ। ਮੈਂ ਸਮਝਦਾ ਵੀ 9/11 ਤੋਂ ਬਾਅਦ ਹਿਊਮਨ ਰਾਈਟਸ ਦਾ ਵੱਡਾ ਚੈਂਪੀਅਨ ਅਮਰੀਕਾ ਜਿਹੜਾ ਉਹਨੇ ਹੀ ਪਿੱਠ ਦਿਖਾਣੀ ਸ਼ੁਰੂ ਕਰ ਦਿੱਤੀ। ਜੋ ਅਮਰੀਕਾ ਨੇ ਖੁਦ ਲਾਅ ਬਣਾਏ ਜਾਂ ਖੁਦ ਵਾਟਰ ਬੋਰਡਿੰਗ, ਟਾਰਚਰ, ਜੋ ਉਹਨਾਂ ਨੇ ਗੁਆਟਾਨਾਮਾ ਬੇਚ ਰੱਖ ਕੇ ਜੋ ਕੁਝ ਕੀਤਾ ਹੈ, ਜਾਂ ਉਹਨਾਂ ਮੁਲਕਾਂ 'ਚ ਬੰਦਿਆਂ ਨੂੰ ਭੇਜ ਕੇ ਟਰਕੀ ਔਰ ਦੂਜੇ ਤੀਜੇ ਜਿੱਥੇ ਟਾਰਚਰ ਕਰਵਾਏ। ਸੋ ਉਹਦੇ ਤੋਂ ਬਾਅਦ ਅਮਰੀਕਾ ਦੀ ਆਪਣੀ ਮੋਰਲ ਹਾਈ ਗਰਾਊਂਡ ਵੀ ਖਤਮ ਹੋ ਗਈ। ਲੇਕਿਨ ਇੱਕ ਗੱਲ ਜਿਹੜੀ ਮੈਂ ਇਸ ਚੋਂ ਇਹ ਦੇਖਦਾ ਅਮਰੀਕਾ ਦੇ ਹਵਾਲੇ ਨਾਲ ਕਿ ਜਦੋਂ ਈਵਨ ਵਰਲਡ ਟੋਟਲੀ ਪੋਲਰਾਈਜ਼ ਸੀ, ਜਿਹਨੂੰ ਕੋਲਡ ਵਾਰ ਈਰਾ ਕਿਹਾ ਜਾਂਦਾ ਹੈ, ਅਮਰੀਕਾ ਦੀ ਧਰਤੀ ਤੇ ਐਸਾ ਕੋਈ ਸਬੂਤ ਨਹੀਂ ਹੈ ਕਿ ਸੋਵੀਅਤ ਯੂਨੀਅਨ ਨੇ ਆ ਕੇ ਕਿਸੇ ਅਮਰੀਕਨ ਸ਼ਹਿਰੀ ਨੂੰ ਟਾਰਗੇਟ ਕੀਤਾ ਹੋਏ। ਬੇਸ਼ੱਕ ਯੂਕੇ ਦੇ ਹਵਾਲੇ ਨਾਲ ਜਾਂ ਦੂਸਰੇ ਤੀਸਰੇ ਉੱਥੋਂ ਡਿਫਲੈਕਟ ਹੋ ਕੇ ਆਏ, ਕੋਈ ਹੋਰ ਹੋਇਆ। ਸੋ ਇਸ ਗੱਲ ਨੂੰ ਕਿਉਂਕਿ ਅਮਰੀਕਾ ਦੇ ਵਿੱਚ ਡੈਮੋਕ੍ਰੈਟ ਹੋਣ, ਰਿਪਬਲਿਕਨ ਹੋਣ, ਜਦੋਂ ਫੰਡਾਮੈਂਟਲ ਰਾਈਟਸ ਦੀ ਗੱਲ ਆਉਂਦੀ ਹੈ, ਇਸ ਗੱਲ ਦਾ ਸਵਾਲ ਨਹੀਂ ਹੈ ਕਿ ਗੁਰਪਤਵੰਤ ਪੰਨੂ ਇੱਕ ਸਿੱਖ ਹੈ ਜਾਂ ਕੋਈ ਹੋਰ ਜਿਨ੍ਹਾਂ ਨੂੰ ਅਮਰੀਕਾ 'ਚ ਉਹਨਾਂ ਨੇ ਟਾਰਗੇਟ ਕਰਨਾ ਸੀ। ਉਹ ਐਜ਼ ਏ ਅਮਰੀਕਨ ਸਿਟੀਜ਼ਨ, ਕਿਉਂਕਿ ਅਮਰੀਕਨ ਸੋਇਲ ਦੇ ਉੱਤੇ ਉਹਨਾਂ ਨੇ ਅਮਰੀਕਨ ਸ਼ਹਿਰੀਆਂ ਦੀ ਅਮਰੀਕਨ ਮੁਲਕ ਦੀ ਸੋਵਰਨਿਟੀ ਨੂੰ ਚੈਲੰਜ ਕੀਤਾ, ਇੰਟਰਨੈਸ਼ਨਲ ਲਾਅ ਨੂੰ ਤਾਂ ਕੀਤਾ ਹੀ ਕੀਤਾ। ਸੋ ਮੈਨੂੰ ਲੱਗਦਾ ਵੀ ਇਹ ਬੜਾ ਪਾਵਰਫੁਲ ਇਸ਼ੂ ਹੈ। ਔਰ ਅਮਰੀਕਾ ਦੇ ਵਿੱਚ, ਕੈਨੇਡਾ 'ਚ ਤਾਂ ਜੇ ਪ੍ਰਾਈਮ ਮਿਨਿਸਟਰ ਨੇ ਕੋਈ ਲਾਈਨ ਲਈ ਤੇ RCMP, ਸੀਸਲ ਸਭ ਲੰਮੇ ਪੈ ਗਏ। ਅਮਰੀਕਾ ਦੇ ਵਿੱਚ ਘੱਟੋ ਘੱਟ ਈਵਨ ਜੇ ਅਸੀਂ ਵੈਸਟ ਏਸ਼ੀਆ ਵਾਰ ਦੇ ਹਵਾਲੇ ਨਾਲ ਵੀ ਦੇਖੀਏ, ਜੇ ਵਾਰ ਹੋਈ ਤੇ ਜਿਹੜਾ ਕਾਊਂਟਰ ਟੈਰਰਿਜ਼ਮ ਹੈਡ ਸੀ ਉਹਨੇ ਸਭ ਤੋਂ ਪਹਿਲਾਂ ਰਿਜ਼ਾਈਨ ਕੀਤਾ। ਕਿੰਨੇ ਹੋਰਨਾਂ ਨੇ ਕੀਤਾ ਕਿ ਭਾਈ ਕੋਈ ਰੀਜ਼ਨ ਨਹੀਂ। ਸੋ ਅਮਰੀਕਾ 'ਚ ਮੈਨੂੰ ਇੰਨਾ ਕੁ ਲੱਗਦਾ ਹੈ ਵੀ ਹੋਮਲੈਂਡ ਸਿਕਿਉਰਿਟੀ ਦੇ ਥੱਲੇ ਜਾਂ ਜਸਟਿਸ ਡਿਪਾਰਟਮੈਂਟ ਜਾਂ ਦੂਜਾ, ਉਹ ਇਸ ਮਾਮਲੇ ਤੇ ਈਜ਼ੀਲੀ ਕੰਪਰੋਮਾਈਜ਼ ਨਹੀਂ ਕਰਨਗੇ। ਹਾਂ, ਕੋਈ ਹਾਲਾਤ ਇਸ ਕਿਸਮ ਦੇ ਬਿਲਕੁਲ ਬਦਲ ਜਾਂਦੇ ਨੇ। ਔਰ ਇੱਕ ਗੱਲ ਹੋਰ, ਕਿਉਂਕਿ ਇੰਡੀਆ ਦੀ ਇੰਪੋਰਟੈਂਸ, 6 ਅਮਰੀਕਨ ਪ੍ਰੈਜ਼ੀਡੈਂਟਸ ਨੇ ਆਪਣੀਆਂ ਅੱਡ ਟਰਮਸ ਦੇ ਦੌਰਾਨ, ਕਲਿੰਟਨ ਤੋਂ ਲੈ ਕੇ ਟਰੰਪ ਦੀ ਪਹਿਲੀ ਟਰਮ ਤੱਕ, ਉਹਨਾਂ ਨੇ ਪ੍ਰੋ ਇੰਡੀਆ ਪਾਲਿਸੀ ਲਈ। ਉਹਨਾਂ ਨੂੰ ਲੱਗਦਾ ਸੀ ਕਿ ਇੰਡੀਆ ਐਜ਼ ਏ ਬੁਲਵਾਕ ਯੂਜ਼ ਹੋ ਸਕਦਾ ਹੈ ਅਗੇਂਸਟ ਚਾਈਨਾ। ਪਰ ਟਰੰਪ ਦੀ ਇਸ ਟਰਮ ਦੇ ਵੇਲੇ ਬਿਲਕੁਲ ਰਿਵਰਸਲ ਹੋਈ ਹੈ ਔਰ ਨਤੀਜੇ ਦੇ ਤੌਰ ਤੇ ਇੰਡੀਆ ਨਾ ਸਿਰਫ ਗਲੋਬਲ ਲੈਵਲ ਦੇ ਉੱਤੇ ਅਮਰੀਕਾ ਲਈ ਕੋਈ ਇੰਪੋਰਟੈਂਸ ਨਹੀਂ ਰੱਖਦਾ, ਰੀਜਨਲ ਲੈਵਲ ਦੇ ਉੱਤੇ ਵੀ ਉਹਦੀ ਕੋਈ ਇੰਪੋਰਟੈਂਸ ਨਹੀਂ ਹੈ। ਸੋ ਮੈਨੂੰ ਨਹੀਂ ਲੱਗਦਾ। ਹਾਂ, ਇਹ ਜ਼ਰੂਰ ਹੈ ਕਿ ਅਮਰੀਕਾ ਬਾਂਹ ਮਰੋੜ ਕੇ ਇੰਡੀਆ ਦੀ ਵੱਧ ਤੋਂ ਵੱਧ ਕੰਸੈਸ਼ਨ ਦੇਗਾ। ਇਹ ਤਲਵਾਰ ਲਟਕਦੀ ਰਹੇਗੀ ਉਹਨਾਂ ਦੇ ਸਿਰ ਦੇ ਉੱਤੇ। ਔਰ ਜੋ ਕੁਝ ਵਿਦਨ ਇੰਡੀਆ ਵੀ ਚੱਲ ਰਿਹਾ, ਜੇ ਅਸੀਂ ਜੰਤਰ ਮੰਤਰ ਰੋਡ ਤੇ ਕਾਂਗਰਸ ਜਨਤਾ ਪਾਰਟੀ ਦੇ ਇਸ ਪ੍ਰੋਟੈਸਟ ਦੀ ਜਿਸ ਅੰਦਾਜ਼ ਦੇ ਵਿੱਚ ਕਵਰੇਜ ਹੋਈ ਹੈ ਵਰਲਡ ਮੀਡੀਆ ਦੇ ਵਿੱਚ, ਹਾਲਾਂਕਿ ਕਿਸਾਨੀ ਮੂਵਮੈਂਟ 14-15 ਮਹੀਨੇ ਬੈਠੇ ਰਹੇ ਉੱਥੇ, 7ਵੇਂ-8ਵੇਂ ਮਹੀਨੇ 'ਚ ਜਾ ਕੇ ਜਦੋਂ ਜਸਟਿਨ ਟਰੂਡੋ ਨੇ ਸਟੇਟਮੈਂਟ ਦਿੱਤੀ ਜਾਂ ਯੂਕੇ ਦੇ, ਉਦੋਂ ਥੋੜੀ ਬਹੁਤ ਗੱਲ ਅੱਗੇ ਤੁਰੀ। ਸੋ ਇਹ ਆਲ ਆਫ ਅ ਸਡਨ ਨਹੀਂ ਹੈ। ਔਰ ਅਮਰੀਕਾ ਦੀ ਜਿਹੜੀ ਪ੍ਰੈਜ਼ੈਂਸ ਸ੍ਰੀਲੰਕਾ, ਨੇਪਾਲ ਔਰ ਬੰਗਲਾਦੇਸ਼ ਦੇ ਹਵਾਲੇ ਨਾਲ, ਜਿਹਨੂੰ ਜੈਨਜ਼ੀ ਦਾ ਨਾਮ ਦਿੱਤਾ ਗਿਆ, ਇਹ ਐਵੇਂ ਨਹੀਂ ਹੈ। ਜਦੋਂ ਤੁਸੀਂ ਗਲੋਬਲੀ, ਔਰ ਤੁਸੀਂ ਖੁਦ ਇੱਕ ਬੜੇ ਪ੍ਰੋਫੈਸ਼ਨਲ ਜਰਨਲਿਸਟ ਵੀ ਹੋ, ਔਰ ਮੈਂ ਦੇਖਦਾ ਕਿ ਕੈਨੇਡਾ ਵੱਲੋਂ ਦਿਖਾਈ ਢਿੱਲ ਦੇ ਮਾਮਲੇ 'ਚ ਤੁਸੀਂ ਬਹੁਤ ਬੋਲਡ ਪ੍ਰੋਗਰਾਮ ਕੀਤੇ ਨੇ। ਸੋ ਮੈਨੂੰ ਇਹ ਲੱਗਦਾ ਵੀ ਜਿਹੜੀਆਂ ਚੇਂਜਸ ਨੇ, ਜਿਹੜੀਆਂ ਗਵਾਂਢ ਦੇ ਵਿੱਚ ਹੋਈਆਂ, ਅੱਗੇ ਗਵਾਂਢੀ ਮੁਲਕਾਂ ਤੱਕ, ਸਾਊਥ ਏਸ਼ੀਆ ਦੇ ਜਾਂ ਸਾਰਕ ਮੁਲਕਾਂ ਤੱਕ ਜਾਣ ਲਈ ਅਮਰੀਕਾ ਵਾਇਆ ਇੰਡੀਆ ਜਾਂਦਾ ਸੀ। ਪਰ ਹੁਣ ਮੈਨੂੰ ਲੱਗਦਾ ਵੀ ਉਹਨਾਂ ਨੇ ਇਹਨਾਂ 3-4 ਮੁਲਕਾਂ 'ਚ ਤਾਂ ਡਾਇਰੈਕਟ ਆਪਣੀ ਐਂਟਰੀ ਮਾਰੀ ਹੈ।
ਔਰ ਇਹ ਜਿਹੜਾ ਜੈਨਜ਼ੀ ਵਾਲਾ ਪਾਰਟ ਵੀ ਕਿਤੇ ਨਾ ਕਿਤੇ ਇਹਨੂੰ ਕਲੋਜ਼ਲੀ ਮੋਨੀਟਰ ਕਰ ਰਹੇ ਨੇ, ਜੇ ਉਹ ਸਪੋਰਟ ਨਾ ਵੀ ਕਰ ਰਹੇ ਹੋਣ। ਸੋ ਮੈਨੂੰ ਲੱਗਦਾ ਹੈ ਕਿ ਰਾਦਰ ਸਿੱਖ ਫੈਕਟਰ ਦੀ ਇੰਪੋਰਟੈਂਸ ਨੂੰ, ਔਰ ਖਾਸ ਤੌਰ ਤੇ ਅਮਰੀਕਨ ਹਵਾਲੇ ਨਾਲ, ਕਿਉਂਕਿ ਇਹ ਜਿਹੜਾ ਕ੍ਰਾਈਸਿਸ ਚੱਲ ਰਿਹਾ ਉਹਦੇ 'ਚ ਈਰਾਨ ਇੱਕ ਨਾ ਸਿਰਫ ਰੀਜਨਲ ਪਾਵਰ, ਜੇ ਮੈਂ ਕਹਾਂ ਕਿ ਚੌਥੀ ਪੰਜਵੀਂ ਗਲੋਬਲ ਪਾਵਰ ਦੇ ਤੌਰ ਤੇ ਉੱਭਰੇਗਾ ਜਦੋਂ ਵੀ ਐਂਡ ਹੋਇਆ, ਉਹਦੇ 'ਚ ਸਿੱਖ ਫੈਕਟਰ ਦੀ ਇੱਕ ਆਪਣੀ ਇੰਪੋਰਟੈਂਸ ਬਣੀ ਹੈ। ਔਰ ਉਹ ਸਿੱਖ ਫੈਕਟਰ ਦੀ ਇੰਪੋਰਟੈਂਸ ਕੱਲੀ ਅਮਰੀਕਾ ਦੇ ਹਵਾਲੇ ਨਾਲ ਹੀ ਨਹੀਂ ਹੈ, ਕਿਉਂਕਿ ਸਾਡਾ ਵੈਲਿਊ ਸਿਸਟਮ, ਔਰ ਜਦੋਂ ਵੀ ਮੈਨੂੰ ਕਦੇ US ਕਾਂਗਰੈਸ਼ਨਲ ਸਰਕਲਸ ਦੇ ਵਿੱਚ ਗੱਲ ਕਹਿਣ ਦਾ ਮੌਕਾ ਮਿਲਦਾ, ਮੈਂ ਹਮੇਸ਼ਾ ਇਸ ਲਾਈਨ ਦੇ ਉੱਤੇ ਹੀ ਕਰਦਾ ਕਿ ਦੇਖੋ, ਦੋ ਤਿੰਨ ਆਰਗੂਮੈਂਟ ਜਿਹੜੇ ਸਾਡੇ ਬੜੇ ਸਟਰੋਂਗ ਨੇ। ਸਾਡਾ ਵੈਲਿਊ ਸਿਸਟਮ ਜਿਹੜਾ ਸਿੱਖੀ ਦਾ, ਜਾਂ ਜਿਹਦੇ ਉੱਤੇ ਅਸੀਂ ਖਾਲਿਸਤਾਨ ਤਾਮੀਰ ਕਰਨਾ ਚਾਹੁੰਦੇ ਹਾਂ, ਇਹ ਪੈਰਲਲ ਰਨ ਕਰਦਾ ਹੈ ਟੂ ਦਾ ਡ੍ਰੀਮ ਔਰ ਐਕਸਪ੍ਰੈਸ਼ਨ ਆਫ ਦਾ ਫਾਊਂਡਿੰਗ ਫਾਦਰਸ ਆਫ ਦਿਸ ਕੰਟਰੀ। ਸਾਡਾ ਕੋਈ ਐਂਟਾਗੋਨਿਜ਼ਮ ਨਹੀਂ ਹੈ, ਅਸੀਂ ਕੋਈ ਥਿਓਲੋਜੀਕਲ ਜਾਂ ਉਸ ਬੇਸ ਕੋਈ ਸਾਊਦੀ ਅਰੇਬੀਆ ਜਾਂ ਈਰਾਨ ਦੀ ਤਰਜ਼ ਦੀ ਹਕੂਮਤ ਨਹੀਂ ਬਣਾਉਣਾ ਚਾਹੁੰਦੇ। ਸੈਕੰਡਲੀ, ਅਮਰੀਕਨ, ਜੇ ਅਸੀਂ ਕੁੱਲ ਮਿਲਾ ਕੇ ਦੇਖੀਏ, ਵੈਸਟ ਏਸ਼ੀਆ ਚੋਂ ਇਹਨਾਂ ਦਾ ਜਿਨ੍ਹਾਂ ਨੂੰ ਇਹਨਾਂ ਨੇ ਸਿਕਿਉਰਿਟੀ ਦੇਣ ਦੇ ਨਾਂ ਥੱਲੇ ਜਿਹੜੇ 4-5 ਮੁਲਕ ਸੀ, ਉਹ ਵੀ ਫੇਲ ਹੋਇਆ ਕੰਮ। ਸੋ ਸਿੱਖ ਫੈਕਟਰ ਦਾ ਅਹਿਸਾਸ ਅਮਰੀਕਾ ਨੂੰ ਵੀ ਹੈ। ਔਰ ਮੈਂ ਜਿਵੇਂ ਦੱਸਿਆ ਕਿ ਵੀ 2 ਮੀਟਿੰਗਸ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਦੇ ਨੁਮਾਇੰਦਿਆਂ ਨਾਲ ਕਲੋਜ਼ ਡੋਰ FBI ਹੈੱਡਕੁਆਰਟਰਸ ਹੋਈਆਂ, ਜਿਹਦੇ 'ਚ 6-7 ਮਹਿਕਮਿਆਂ ਦੇ ਲੋਕ ਸੀ। ਪਹਿਲੀ ਵਾਰ ਮੈਨੂੰ, ਹਾਲਾਂ ਅਸੀਂ ਮਿਲਦੇ ਰਹੇ ਸਿੰਸ 1995 US ਸਰਫ ਦੇ ਨਾਲ, ਸਟੇਟ ਡਿਪਾਰਟਮੈਂਟ ਨਾਲ, ਹੈਲਸਿੰਕੀ ਕਮਿਸ਼ਨ ਨਾਲ, ਪਰ ਪਹਿਲੀ ਵਾਰ ਸੀ ਕਿ ਜੇ 2 ਘੰਟੇ ਦੀ ਮੀਟਿੰਗ ਸੀ ਤੇ 1 ਘੰਟੇ ਦੀ ਡਿਸਕਸ਼ਨ ਖਾਲਿਸਤਾਨ ਦੇ ਉੱਤੇ ਸੀ। ਇੱਕ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ, ਉਹਨਾਂ ਨੇ 8-10 ਮਿੰਟ ਦੀ ਇੱਕ ਵੀਡੀਓ ਵੀ ਦਿਖਾਈ ਕਿ ਸਿੱਖ ਰਾਜ ਜਾਣ ਤੋਂ ਹੁਣ ਤੱਕ ਉਹਦੇ ਤੇ ਸਭ ਤੋਂ ਜ਼ਿਆਦਾ ਇੰਟਰਸਟ ਸੀ। ਸੋ ਮੈਨੂੰ ਇਹ ਲੱਗਦਾ ਹੈ, ਬਾਕੀ ਤਾਂ ਪੋਲੀਟੀਕਲ ਲੋਕ ਕਦੋਂ ਬਦਲਦੇ ਨੇ, ਕਦੋਂ ਨੈਸ਼ਨਲ ਇੰਟਰਸਟ, ਵਨ ਕਾਂਟ ਸੇ, ਲੇਕਿਨ ਪਹਿਲੀ ਵਾਰ ਹੈ ਕਿ ਅਮਰੀਕਨ ਸਿਸਟਮ ਦਾ ਡੀਪ ਇੰਟਰਸਟ ਸਿੱਖ ਫੈਕਟਰ ਦੇ ਉੱਤੇ ਹੈ। ਔਰ ਇਵਨ ਹਾਲਾਂ ਇੱਕ ਕਲਾਸ ਹੈ ਜਿਹੜੀ ਬਿਲਕੁਲ ਈਰਾਨ ਨੂੰ ਕੰਡੈਮ ਕਰਨ ਵਾਲ ਤੁਰੀ ਹੁੰਦੀ ਹੈ, ਪਰ ਮੈਨੂੰ ਇਹ ਲੱਗਦਾ ਵੀ ਇਵਨ ਇਰਾਨੀਅਨ ਇੰਟਰਸਟ ਵੀ, ਜਿਵੇਂ ਈਰਾਨ ਦੇ ਡੈਲੀਗੇਟ ਡਿਪਲੋਮੈਟ ਅਕਾਲ ਤਖਤ ਤੇ ਆਏ, ਉਹਨਾਂ ਨੇ ਜਿਹੜਾ 40 ਦਿਨਾਂ ਬਾਅਦ ਉਹਨਾਂ ਦਾ ਮਿਸਟਰ ਖਮੀਨਾਈ ਦਾ ਜਿਹੜਾ ਸੋਗ ਨਾਲ ਜੁੜਿਆ ਸਾਰਾ, ਉਹਦੇ ਲਈ ਇਨਵਾਈਟ ਕੀਤਾ। ਵਿਸਾਖੀ ਦੇ ਮੌਕੇ ਦੇ ਉੱਤੇ ਉਹਨਾਂ ਨੇ ਐਤਕੀ ਸਿੱਖਾਂ ਨੂੰ ਖਾਸ ਵਧਾਈ ਦਿੱਤੀ ਜਾਂ ਦੂਸਰਾ। ਸੋ ਮੈਨੂੰ ਇਹ ਲੱਗਦਾ ਹੈ ਵੀ ਸਾਡੀ ਇੰਪੋਰਟੈਂਸ, ਜੋ ਤੁਸੀਂ ਰੀਜਨਲ ਲੈਵਲ ਤੇ ਵੀ ਦੇਖਦੇ ਹੋ, ਗਲੋਬਲ ਲੈਵਲ ਤੇ ਵੀ ਦੇਖਦੇ ਹੋ, ਔਰ ਹੁਣ ਵੀ ਜੰਤਰ ਮੰਤਰ ਦੇ ਵੇੜੇ ਜਿਸ ਕਿਸਮ ਦਾ ਸਿੱਖਾਂ ਨੇ ਆਪਣਾ ਰੋਲ ਅਦਾ ਕੀਤਾ ਹੈ, ਔਰ ਜਿਸ ਕਿਸਮ ਦੀ ਪੋਜ਼ਿਟਿਵ ਪਬਲਿਸਿਟੀ ਨਿਕਲੀ ਹੈ, ਨੋ ਮੈਟਰ ਇੰਡੀਅਨ ਸਿਸਟਮ ਨੇ ਟ੍ਰਾਂਸਨੈਸ਼ਨਲ ਕ੍ਰਾਈਮ ਰਾਹੀਂ ਦੂਸਰੇ ਤੀਸਰੇ ਸਾਨੂੰ ਬਦਨਾਮ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਪਰ ਜਿਹਨੂੰ ਅਸੀਂ ਗੁਰੂ ਦੀ ਕਲਾ ਕਹਿੰਦੇ ਹਾਂ, ਅਲਟੀਮੇਟਲੀ ਸੱਚ ਦਾ ਆਪਣਾ ਭਾਰ ਹੁੰਦਾ ਹੈ, ਤੇ ਉਸ ਸੱਚ ਦੇ ਲਈ ਤੁਹਾਨੂੰ ਐਡਵੋਕੇਸੀ ਕਰਨੀ ਪੈਂਦੀ ਹੈ, ਖਲੋਣਾ ਪੈਂਦਾ ਹੈ। ਸੱਚ ਘਰ ਬੈਠਿਆ ਨਹੀਂ ਜਿੱਤਦਾ। ਸੋ ਮੈਂ ਸਮਝਦਾ ਵੀ ਕਾਫੀ ਡੈਡੀਕੇਸ਼ਨ ਦੇ ਨਾਲ, ਜਿੱਥੇ ਸਿੱਖਾਂ ਦਾ, ਜੇ ਹੁਣ ਖਾਲਿਸਤਾਨ ਰੈਫਰੈਂਡਮ ਦੀ ਗੱਲ ਵੀ ਕਰੀਏ, ਤੇ ਵਾਸਟ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖਾਂ ਨੇ ਉਸ ਦੀ ਹਮਾਇਤ ਦੇ ਵਿੱਚ ਖਲੋ ਕੇ ਦੱਸਿਆ ਕਿ ਵੀ ਇਹ ਜਿਹੜਾ ਨੈਰੇਟਿਵ ਸੀ ਇੰਡੀਅਨ ਸਟੇਟ ਦਾ, ਵੀ ਐਵੇਂ ਇਹ 2.5 ਟੋਟਰੂ ਸਿੱਖ ਨੇ, ਇਹਨਾਂ ਨੇ ਆਪਣੀਆਂ ਦੁਕਾਨਾਂ ਖੋਲੀਆਂ ਹੋਈਆਂ, ਸਿੱਖ ਤਾਂ ਚਾਹੁੰਦੇ ਹੀ ਨਹੀਂ ਨੇ। ਸੋ ਮੈਂ ਸਮਝਦਾ ਵੀ ਇੰਡੀਅਨ ਨੈਰੇਟਿਵ ਟੁੱਟ ਰਿਹਾ, ਔਰ ਅਲਟੀਮੇਟਲੀ ਅੱਜ ਦੇ ਜ਼ਮਾਨੇ 'ਚ ਲੜਾਈ ਤਾਂ ਨੈਰੇਟਿਵ ਦੀ ਬਣ ਕੇ ਰਹਿ ਗਈ ਹੈ। ਜੰਗ ਦੇ ਮੈਦਾਨ 'ਚ ਜਿੱਤ ਹਾਰ ਬਹੁਤ ਵਾਰ ਫੈਸਲਾ ਨਹੀਂ ਕਰਦੀ, ਨੈਰੇਟਿਵ ਫੈਸਲਾ ਕਰਦਾ। ਸੋ ਮੈਨੂੰ ਇਹ ਲੱਗਦਾ ਹੈ ਕਿ ਮਹਾਰਾਜ ਦੀ ਰਹਿਮਤ ਦੇ ਨਾਲ, ਜਿਹਦੇ ਲਈ 1 ਲੱਖ ਜਾਂ 1.5 ਲੱਖ ਤੋਂ ਜ਼ਿਆਦਾ ਸਾਡੇ ਸ਼ਹੀਦਾਂ ਨੇ ਆਪਣਾ ਖੂਨ ਡੋਲਿਆ, ਔਰ ਮੈਂ ਸਮਝਦਾ ਵੀ ਇਹ ਡਿਸਕਸ਼ਨ ਕੰਪਲੀਟ ਨਹੀਂ ਹੋਏਗੀ ਜੇ ਅਸੀਂ ਸਰ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਨਾ ਕਰੀਏ। ਸਾਡੀ ਜਨਰੇਸ਼ਨ ਨੇ ਤਾਂ ਉਹ ਦੇਖਿਆ ਸੀ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ, ਔਰ ਮੈਨੂੰ ਇਹ ਮੇਰੇ ਵੱਡੇ ਭਾਗ ਵੀ ਨੇ ਕਿ ਜਦੋਂ ਇਹ ਅਪ੍ਰੈਲ 1995 ਦੇ ਵਿੱਚ ਡਿਕਸੀ ਗੁਰੂ ਕਾਰਨ ਖੀਲਾ ਪੰਜਾਬ ਦੀ ਉਸ ਸੱਦੇ ਦੇ ਉੱਤੇ ਸਰ ਖਾਲੜਾ ਹੁੰਦੇ ਨੇ, ਮੈਨੂੰ ਵੀ ਇਨਵਾਈਟ ਕੀਤਾ ਹੋਇਆ ਸੀ ਅਮਰੀਕਾ ਤੋਂ। ਖਾਲੜਾ ਸਾਹਿਬ ਤੋਂ ਪਹਿਲਾਂ ਮੈਂ ਸੰਗਤ ਨੂੰ ਐਡਰੈਸ ਕੀਤਾ ਸੀ, ਔਰ ਉਹਦੇ 'ਚ ਵੀ ਜਿਹੜੀ ਖਾਲੜਾ ਸਾਹਿਬ ਦਾ ਨੈਰੇਟਿਵ ਸੀ, ਉਹ ਅੱਜ ਜਿਹੜੀ ਉਹਨਾਂ ਦੀ ਉਹ ਸਪੀਚ ਹੈ ਡਿਕਸੀ ਗੁਰੂ ਘਰ ਦੀ, ਗਲੋਬਲੀ ਉਹਦੀ ਇੱਕ ਲਾਈਨ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਫਿਲਾਸਫੀ ਬਣੀ ਹੈ। ਔਰ ਲਗਭਗ 31 ਸਾਲ ਬਾਅਦ ਜੇ ਸਤਲੁਜ ਫਿਲਮ ਆਉਂਦੀ ਹੈ ਤੇ ਅਸੀਂ ਸਮਝਦੇ ਹਾਂ ਕਿ ਜਿਵੇਂ ਡਿਫਾਈਸ ਦਿੱਤੀ ਹੈ ਪੰਜਾਬ ਦੇ ਲੋਕਾਂ ਨੇ OTT ਪਲੇਟਫਾਰਮ ਤੇ ਬੈਨ ਹੋਣ ਦੇ ਬਾਵਜੂਦ, ਗੁਰਦੁਆਰਿਆਂ, ਪ੍ਰਾਈਵੇਟ ਥਾਵਾਂ ਤੇ, ਪੰਚਾਇਤ ਭਵਨਾਂ,
ਸੋ ਕੁੱਲ ਮਿਲਾ ਕੇ ਔਰ ਇੱਕ ਫੇਸ ਜ਼ਰੂਰ ਮੈਂ ਇਹ ਕਹਿਣਾ ਚਾਹੁੰਦਾ ਵੀ ਪੋਸਟ 84 ਜਿਹੜੀ ਜਨਰੇਸ਼ਨ ਸੀ ਉਹ ਇਮੋਸ਼ਨਲੀ ਇਨਵੋਲਵ ਸੀ, ਔਰ ਇਮੋਸ਼ਨ ਕਈ ਵਾਰ ਇੱਕ ਸਿਨ ਵੀ ਬਣ ਜਾਂਦੀ ਹੈ ਕਿਉਂਕਿ ਇਮੋਸ਼ਨ ਦੇ ਵਿੱਚ ਤੁਹਾਨੂੰ ਵਰਤਿਆ ਜਾਂਦਾ, ਜਿਵੇਂ 에ਅਰ ਇੰਡੀਆ ਦੇ ਹਾਦਸੇ ਭਾਵੇਂ ਸਾਹਮਣੇ ਚਿਹਰੇ ਜਿਹੜੇ ਨੇ ਉਹ ਸਿੱਖ ਹੀ ਵਰਤੇ ਗਏ ਹੋਣ, ਕਿਸ ਅੰਦਾਜ਼ 'ਚ ਉਹਨਾਂ ਨੂੰ ਟਰੈਪ ਕੀਤਾ ਗਿਆ, ਲੇਕਿਨ ਅੱਜ ਦੀ ਜਿਹੜੀ ਜਨਰੇਸ਼ਨ ਜਾਂ ਅੱਜ ਜਦੋਂ ਅਸੀਂ ਖਾਲਿਸਤਾਨੀ ਐਕਟਿਵਿਜ਼ਮ ਦੀ ਗੱਲ ਕਰਦੇ ਹਾਂ, ਅਸੀਂ ਇਹਨਾਂ ਦੇ ਅੱਡ-ਅੱਡ ਹਥਿਆਰ ਦੇਖ ਲਏ ਨੇ, ਅਸੀਂ ਇੰਟਰਨੈਸ਼ਨਲ ਲਾਅ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਇਹ ਵੀ ਸਿੱਖਾਂ ਨੂੰ ਸਮਝ ਆ ਗਈ ਹੈ ਕਿ ਬਾਹਰਲੇ ਮੁਲਕਾਂ 'ਚ ਕਿਸੇ ਕਿਸਮ ਦੀ ਵੀ ਵਾਇਲੈਂਸ ਇਹ ਸਾਡੇ ਖਿਲਾਫ ਜਾਂਦੀ ਹੈ, ਅਗੇਂਸਟ ਦਾ ਲਾਅ ਹੈ। ਔਰ ਇਸ ਸਾਰੇ ਚੋਂ ਮੈਨੂੰ ਲੱਗਦਾ ਹੈ ਵੀ ਜਿੰਨੀ ਕਰੀਬ ਅੱਜ ਸਾਡੀ ਮੰਜ਼ਲ ਹੈ ਉਨੀ ਸ਼ਾਇਦ ਪੋਸਟ 84 ਇੱਕ ਵਾਰ ਲੱਗਦਾ ਸੀ ਉਸ ਜਨਰੇਸ਼ਨ ਨੂੰ ਕਿ ਖਾਲਿਸਤਾਨ ਬਣਿਆ ਕਿ ਬਣਿਆ, ਪਰ ਉਦੋਂ ਵੀ ਸਾਨੂੰ ਲੱਗਦਾ ਸੀ ਕਿ ਸਟੇਟ ਦੇ ਬਹੁਤ ਰਿਪਰੈਸਿਵ ਹੈਂਡ ਹੁੰਦੇ ਨੇ ਔਰ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਇਹ ਮੁਗਲਾਂ ਤੋਂ ਵੱਧ ਜ਼ਾਲਮ ਨੇ ਔਰ ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ, ਇਹਨਾਂ ਦਾ ਕੰਬੀਨੇਸ਼ਨ ਹੈ। ਪਰ ਮੈਨੂੰ ਲੱਗਦਾ ਵੀ ਅਸੀਂ ਆਪਣੀ ਮੰਜ਼ਿਲ ਦੇ ਕਰੀਬ ਆ ਰਹੇ ਹਾਂ ਔਰ ਉਹ ਦਿਨ ਸ਼ਾਇਦ ਬਹੁਤੀ ਦੂਰ ਨਾ ਹੋਏ। ਬਾਕੀ ਬਹੁਤ ਕੁਝ ਸਮੇਂ, ਹਾਲਾਤ ਔਰ ਅਲਟੀਮੇਟਲੀ ਅਕਾਲ ਪੁਰਖ ਦੇ ਹੁਕਮ 'ਚ ਹੁੰਦਾ ਹੈ। ਜਿਸ ਦਿਨ ਨਿਊਯਾਰਕ ਦੇ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਜਿੱਥੇ 193 ਮੁਲਕਾਂ ਦੇ ਝੰਡੇ ਲਹਿਰਾਉਂਦੇ ਨੇ, ਉਹਦੇ ਨਾਲ ਖਾਲਿਸਤਾਨ ਦਾ ਝੰਡਾ ਵੀ ਲਹਿਰਾਏਗਾ ਔਰ ਖਾਲਿਸਤਾਨ ਦਾ ਜਿਹੜਾ ਬੇਸਿਕ ਮਿਸ਼ਨ ਸਟੇਟਮੈਂਟ ਜਿਹੜੀ ਖਾਲਿਸਤਾਨ ਦੇ ਐਲਾਨਨਾਮੇ ਦੇ ਮੁੱਢਲੇ ਅਲਫਾਜ਼ ਨੇ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਏਗਾ। ਇਹ ਬੜੀ ਇੰਪੋਰਟੈਂਟ ਸਟੇਟਮੈਂਟ ਹੈ ਜਿਹਦੇ ਬਾਰੇ ਅਸੀਂ ਫਿਰ ਕਦੇ ਗੱਲ ਕਰਾਂਗੇ। ਡਾਕਟਰ ਸਾਹਿਬ ਬਹੁਤ ਸ਼ੁਕਰੀਆ ਸਮਾਂ ਦੇਣ ਲਈ, ਮਿਹਰਬਾਨੀ। ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ। ਕੋਈ ਗੱਲ ਰਹਿ ਗਈ ਹੋਵੇ ਅਖੀਰ 'ਚ ਸੰਖੇਪ 'ਚ ਕੁਝ ਕਹਿਣਾ ਚਾਹੋ ਤਾਂ ਕਹਿ ਸਕਦੇ। ਨਹੀਂ, ਬਹੁਤ ਸ਼ੁਕਰੀਆ। ਔਰ ਮੈਂ ਸਮਝਦਾ ਵੀ ਤੁਸੀਂ ਜਿਸ ਅੰਦਾਜ਼ ਦੇ ਵਿੱਚ ਪੋਡਕਾਸਟ ਕਰਦੇ ਹੋ, ਤੁਸੀਂ ਪ੍ਰੋਫੈਸ਼ਨਲਿਜ਼ਮ ਜਿਹੜਾ ਹੈ ਉਹ ਬਿਲਕੁਲ ਤੁਹਾਡੇ ਹਰ ਲਬੋ ਲਹਿਜੇ 'ਚ ਹਰ ਬੋਲ ਦੇ ਵਿੱਚ ਹੈ। ਔਰ ਮੈਂ ਸਮਝਦਾ ਵੀ ਹੁਣ ਇਸ ਗੱਲ ਦੀ ਜ਼ਰੂਰਤ ਹੈ, ਜਿਵੇਂ ਮੈਂ ਪਹਿਲਾਂ ਕਿਹਾ ਵੀ ਲੜਾਈ ਨੈਰੇਟਿਵ ਦੀ ਹੈ।